ਜਿਹੜੇ ਸਾਡੇ ਪੰਥਕ ਸੋਚ ਵਾਲੇ ਭੈਣ ਭਰਾ ਸਾਡੇ ਤੋਂ ਇੱਥੇ ਬੈਠੇ ਖਾਲਿਸਤਾਨੀਆਂ ਤੋਂ ਦੁਖੀ ਰਹਿੰਦੇ ਆ। ਤੁਸੀਂ ਐ ਨਹੀਂ ਕਰਦੇ, ਉਹ ਨਹੀਂ ਕਰਦੇ, ਫਲਾਣੇ ਦੇ ਮਗਰ ਲੱਗ ਜੋ, ਫਲਾਣਾ ਤੁਹਾਨੂੰ ਦੇਤਾ, ਤੁਸੀਂ ਕੁਝ ਨਹੀਂ ਕਰ ਜੋਗੇ। ਉਹ ਇਹ ਨਹੀਂ ਸੋਚਦੇ ਕਿ ਸਾਡੀ ਸਭ ਤੋਂ ਜਿਹੜੀ ਅਹਿਮ ਥਾਂ ਆ, ਮੇਨ ਥਾਂ ਦਰਬਾਰ ਸਾਹਿਬ ਕੰਪਲੈਕਸ। ਇਸ ਮੌਕੇ ਉੱਥੇ ਪੂਰਾ ਅਗਲਿਆਂ ਦਾ ਝੰਡਾ ਝੂਲ ਦਿੱਲੀ ਵਾਲਿਆਂ। ਇਹਨਾਂ ਸੰਸਥਾਵਾਂ ਦੇ ਉੱਤੇ ਦਿੱਲੀ ਤੇ ਨਾਗਪੁਰ ਦੀ ਰੀੜ ਸਦਾ ਰਹਿੰਦੀ ਆ ਕਿ ਸਾਡੇ ਹੱਥ ਠੋਕੇ, ਸਾਡੇ ਜਿਹੜੇ ਪਿੱਠੂ, ਸਾਡੇ ਗੁਲਾਮ, ਸਾਡੇ ਮਥਾਜ ਲੋਕਾਂ ਦੀ ਉੱਥੇ ਚੱਲਣੀ ਚਾਹੀਦੀ। ਜਦੋਂ ਅਸੀਂ ਪਿੱਟਦੇ ਹਾਂ ਕਿ ਸਿੱਖੀ ਦੇ ਵਿਲੱਖਣ ਤੇ ਵੱਖਰੇ ਅੱਡਰੇ ਸਿਧਾਂਤ ਅਤੇ ਸਰੂਪ ਨੂੰ ਬਹੁਤ ਭਾਰੀ ਖਤਰਾ ਹੈ, ਤਾਂ ਉਸ ਮੌਕੇ ਬਾਦਲ ਦਲ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਬਹੁਤ ਭੈੜੇ ਲੱਗਦੇ। ਆਪਦੀਆਂ ਲੋੜਾਂ ਦੇ ਹਿਸਾਬ ਨਾਲ ਬਾਦਲ ਪਰਿਵਾਰ ਨੇ ਜਿਹੜੇ ਲੋਕਾਂ ਨੂੰ ਐਮਐਲਏ ਐਮਪੀ ਬਣਾਉਣਾ ਸ਼ੁਰੂ ਕੀਤਾ ਹੋਇਆ, ਉਹ ਨੇ ਜਿਹੜੇ ਪੈਸੇ ਟਕੇ ਵੱਲੋਂ ਮਜ਼ਬੂਤ ਹੋਣ, ਜਿਨ੍ਹਾਂ ਦਾ ਪੰਥ ਨਾਲ ਜਾਂ ਸਿਧਾਂਤ ਨਾਲ ਜਾਂ ਸਿੱਖੀ ਨਾਲ ਚਾਹੇ ਕੋਈ ਲਾਗਾ ਦੇ ਕਈ ਨਾ। ਇੱਥੇ ਤਾਂ ਕਾਮਰੇਡੀ ਸੋਚ ਵਾਲੇ ਐਂਟੀ ਸਿੱਖ ਉਹਨਾਂ ਨੂੰ ਅਗਲੇ ਅਕਾਲੀ ਬਣਾਈ ਫਿਰਦੇ ਆ, ਤੇ ਜਦੋਂ ਉਹਨਾਂ ਤੋਂ ਕੋਈ ਆਸ ਨਹੀਂ, ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮੇ ਆ, ਤੇ ਜਿਹੜਾ ਗੈਰ ਸਿੱਖ ਆ ਉਹਦਾ ਕੀ ਆਸ ਕਰੀ। ਅਗਲੇ ਸ਼ਰੇਆਮ ਬੰਦੇ ਵੱਢੀ ਜਾਂਦੇ ਆ, ਅਗਲੇ ਸ਼ਰੇਆਮ ਧੀਆਂ ਭੈਣਾਂ ਦੇ ਮਸਲੇ ਤੇ ਗਲਤ ਨੇ। ਤੇ ਇਸ ਸਾਰੇ ਕਾਸੇ ਦੇ ਉਲਟ ਕਿਹਨੇ ਡਟਣਾ ਸੀ? ਅਕਾਲੀ ਲੀਡਰਸ਼ਿਪ ਨੇ। ਉਹੀ ਕਹਿੰਦੇ ਅਸੀਂ ਪੰਥ ਦੀ ਤੇ ਪੰਜਾਬ ਦੀ ਉਹ ਕਰਦੇ ਆ, ਨੁਮਾਇੰਦਗੀ ਕਰਦੇ ਆ। ਇਹਨਾਂ ਨੇ ਉਹ ਸਾਰਾ ਕੁਝ ਕੀਤਾ ਜਿਹਦੇ ਨਾਲ ਯੂਪੀ ਬਿਹਾਰ ਦੇ ਬੰਦੇ ਇੱਥੇ ਪੱਕੇ ਕਾਬਜ ਹੋ ਸਕੇ। ਅਕਾਲੀ ਵਿਚਾਰਧਾਰਾ ਨੇ ਸਿੱਖ ਰਹਿਤ ਮਰਿਆਦਾ ਦਾ ਝੰਡਾ ਚੱਕਣਾ। ਹਰ ਉਹ ਧਿਰ, ਹਰ ਉਹ ਸ਼ਖਸੀਅਤ, ਕਿੱਡੀ ਵੀ ਵੱਡੀ, ਕਿੱਡੀ ਵੀ ਸਤਿਕਾਰਯੋਗ ਹੋਵੇ, ਜਿਹੜੀ ਸਿੱਖ ਰਹਿਤ ਮਰਿਆਦਾ ਦੇ ਉਲਟ ਚੱਲਦੀ ਆ, ਅਕਾਲੀ ਲੀਡਰਸ਼ਿਪ ਦਾ ਉਹਦੇ ਨਾਲ ਟਕਰਾਅ ਹੋਣਾ ਸੁਭਾਵਿਕ ਸੀ। ਪਰ ਕਿਉਂ ਨਹੀਂ ਹੋਇਆ? ਕਿਉਂਕਿ ਅਕਾਲੀ ਲੀਡਰਸ਼ਿਪ ਨੇ ਵੋਟਾਂ ਅਤੇ ਸੱਤਾ ਦੇ ਲਾਲਚ ਵਿੱਚ ਕਿ ਅਸੀਂ ਫਿਰ ਫਲਾਨਿਆਂ ਤੋਂ ਵੋਟ ਕਿਵੇਂ ਲਵਾਂਗੇ। ਟਕਸਾਲ ਨੇ ਤਾਂ ਸਾਡੀ ਕੌਮ ਦੀ ਲੜਾਈ ਨੂੰ ਅੱਗੇ ਤੋਰਨ ਵਾਲੇ ਸਿੰਘ ਪੈਦਾ ਕਰਨੇ। ਇਕੱਲੇ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਨਹੀਂ, ਖਾਲਸਾਈ ਜਿਹੜਾ ਸਾਡਾ ਪ੍ਰਚਾਰ ਆ ਉਹ ਵੀ ਕਰਨਾ ਸੀ। ਪਰ ਕੀ ਦਮਦਮੀ ਟਕਸਾਲ ਉਵੇਂ ਦੀ ਹੈ ਜਿਵੇਂ ਦੀ ਹੋਣੀ ਚਾਹੀਦੀ? ਕਿਉਂ ਨਹੀਂ ਹੋ ਸਕੀ? ਸੰਤ ਭਿੰਡਰਾਂ ਵਾਲੇ ਤਾਂ ਸਾਨੂੰ ਇਹ ਕਹਿ ਕੇ ਗਏ ਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਪਰ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਨ ਵਾਲਿਆਂ ਦੀ ਥਾਂ, ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਥਾਂ ਤੇ ਬੈਠੇ ਲੋਕ ਹਿੰਦੁਸਤਾਨ ਜਿੰਦਾਬਾਦ ਵਾਲਿਆਂ ਦੇ ਹੱਕ 'ਚ ਖੜਨਗੇ, ਉਦੋਂ ਤਕਲੀਫ ਹੁੰਦੀ। ਬੀਜੇਪੀ ਨੂੰ, ਮੋਦੀ ਤੰਤਰ ਨੂੰ, ਦੋਭਾਲ ਹੁਣਾਂ ਨੂੰ, ਇੰਡੀਅਨ ਸਟੇਟ ਨੂੰ ਬੜੀ ਵਿਪਤਾ ਪਈ ਹੋਈ ਆ ਕਿ ਖਾਲਿਸਤਾਨ ਦਾ ਸੰਘਰਸ਼ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ, ਬੁਲੰਦ ਹੁੰਦਾ ਜਾ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਤਰੀਕੇ ਦੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਮਹਾਰਾਸ਼ਟਰ ਦੇ ਵਿੱਚ ਰਾਜਨੀਤਿਕ ਹਮਾਇਤ ਦਿੱਤੀ ਆ। ਵੋਟਾਂ ਦੇ ਵਿੱਚ ਉਹਨਾਂ ਨੇ ਭਾਜਪਾ ਨੂੰ ਆਪਦੀ ਹਮਾਇਤ ਦੇ ਕੇ ਇਸ ਖਬਰ ਤੇ ਬਹੁਤ ਵੱਡੀ ਪੀੜ ਜਿਹੜੀ ਆ ਕੌਮ ਦੇ ਅੰਦਰ ਇਸ ਮੌਕੇ ਦੇਖੀ ਜਾ ਸਕਦੀ ਹੈ। ਸਮੁੱਚੇ ਸਿੱਖ ਜਗਤ ਨੇ ਬਹੁਤ ਕੁਝ ਝੱਲੇ, ਬੜੇ ਵੱਡੇ ਅਟੈਕ ਸਿੱਖ ਹਿੱਤਾਂ ਦੇ ਉੱਤੇ ਹੋਏ, ਸਾਡੇ ਦਰਬਾਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ, ਸਿੱਖ ਸੰਸਥਾਵਾਂ ਨੂੰ, ਸਿੱਖ ਰਵਾਇਤਾਂ ਨੂੰ, ਸਾਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈ ਰਿਹਾ। ਇਹੋ ਜਿਹੇ ਦਿਨਾਂ ਦੇ ਵਿੱਚ ਜਦੋਂ ਅਸੀਂ ਪਹਿਲਾਂ ਹੀ ਪੀੜ ਹੋਏ, ਉਸ ਮੌਕੇ ਇਹ ਖਬਰ ਹੋਰ ਵੀ ਦਰਦਨਾਕ ਸਾਬਤ ਹੋਈ। ਦਮਦਮੀ ਟਕਸਾਲ ਖਾਲਸਾ ਪੰਥ ਦੀ ਇੱਕ ਧਰੋਹਰ, ਇੱਕ ਖਜ਼ਾਨਾ, ਇੱਕ ਬਹੁਤ ਵੱਡੀ ਚੱਲਦੀ ਫਿਰਦੀ ਯੂਨੀਵਰਸਿਟੀ ਦੇ ਤੌਰ ਤੇ ਪੰਥ ਵਿੱਚ ਸਤਿਕਾਰੀ ਜਾਂਦੀ ਸੰਸਥਾ। ਪਹਿਲੀ ਗੱਲ ਤਾਂ ਇਹ ਆ ਕਿ ਦਮਦਮੀ ਟਕਸਾਲ ਨੂੰ ਜਿਹੜੀ ਇੱਥੋਂ ਦੀ ਭਾਰਤੀ ਰਾਜਨੀਤੀ ਹੈ, ਭਾਰਤੀ ਮੁੱਖ ਧਾਰਾ ਵਾਲੀ ਰਾਜਨੀਤੀ ਹੈ, ਜਾਂ ਤਾਂ ਇਹਦੇ ਤੋਂ ਦੂਰ ਰਹਿਣਾ ਚਾਹੀਦਾ ਸੀ। ਕਿਉਂਕਿ ਜਿਹੜੀ ਰਾਜਨੀਤੀ ਆ ਇਹਦੇ ਚ ਕਦੇ ਨਾ ਕਦੇ ਕਲੰਕ, ਕਦੇ ਨਾ ਕਦੇ ਕਾਲਾ ਧੱਬਾ ਲੱਗ ਹੀ ਜਾਂਦਾ।
ਤੇ ਜੇਕਰ ਕੋਈ ਸਰਦਾ ਹੀ ਨਹੀਂ ਸੀ, ਕੋਈ ਰਾਜਨੀਤਿਕ ਧਿਰ ਨਾਲ ਮੇਲ ਮਿਲਾਪ ਰੱਖਣਾ ਹੀ ਸੀ, ਤਾਂ ਬੇਸ਼ੱਕ ਜਿੰਨੇ ਮਰਜ਼ੀ ਮਾੜੇ ਆ ਬਾਦਲ ਕੇ, ਪਰ ਲੋਕਾਂ ਨੇ ਇਹ ਹਜਮ ਕੀਤਾ ਹੋਇਆ ਸੀ ਵੀ ਚਲੋ ਅਕਾਲੀ ਦਲ ਤਾਂ ਕਹਾਉਂਦੇ ਆ ਨਾ ਜੀ, ਅਕਾਲੀ ਦਲ ਦੇ ਨਾਲ ਨੇ। ਉਹ ਦਮਦਮੀ ਟਕਸਾਲ ਦਾ ਅਕਾਲੀ ਦਲ ਬਾਦਲ ਨਾਲ ਵੀ ਜਿਹੜਾ ਗੱਠਜੋੜ ਸੀ ਉਹ ਵੀ ਆਪਾਂ ਬਰਦਾਸ਼ਤ ਕਰ ਰਹੇ ਸੀ। ਹਾਲਾਂਕਿ ਬਾਦਲ ਕਿਆਂ ਤੋਂ ਪੰਥ ਨੂੰ ਤਸੱਲੀ ਨਹੀਂ ਸੀ, ਨਾ ਅੱਜ ਹੈ, ਪਰ ਜਿਸ ਤਰੀਕੇ ਦੇ ਨਾਲ ਅੱਜ ਬੀਜੇਪੀ ਨੂੰ ਹਮਾਇਤ ਦਿੱਤੀ ਗਈ ਆ ਟਕਸਾਲ ਵੱਲੋਂ, ਇਹਦੇ ਉੱਤੇ ਕੀ ਕਹੀਏ ਤੇ ਕੀ ਨਾ ਕਹੀਏ। ਸਿੱਖ ਸੰਘਰਸ਼ ਨਾਲ ਸੰਬੰਧਿਤ ਖਾਲਿਸਤਾਨੀ ਸਫਾਂ 'ਚ ਵਿਚਰਦੇ ਲੋਕ ਹੱਕੇ ਬੱਕੇ ਜੇ ਨੇ। ਬੇਸ਼ੱਕ ਪਹਿਲਾਂ ਵੀ ਕਈ ਕਾਰਨਾਂ ਕਰਕੇ ਦਮਦਮੀ ਟਕਸਾਲ ਦੇ ਮੌਜੂਦਾ ਸਿਸਟਮ ਤੋਂ ਬਹੁਤ ਸਾਰੇ ਭਰਾਵਾਂ ਦਾ ਦਿਲ ਦੂਰ ਹੋਇਆ ਸੀ, ਪਰ ਖਿਲਾਫ ਬੋਲਣ ਤੋਂ ਲੋਕ ਜਗਦੇ ਰਹੇ। ਅਸੀਂ ਖੁਦ ਬੜੀ ਵਾਰ ਆਪਦੇ ਆਪ ਨੂੰ ਜਾਬਤੇ 'ਚ ਰੱਖਿਆ ਕਿ ਸਾਡੀ ਜਾਨੋਂ ਪਿਆਰੀ ਸੰਸਥਾ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕਰਕੇ ਕੁਛ ਜ਼ਿਆਦਾ ਹੀ ਸਤਿਕਾਰ, ਪਰ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਸ ਤਰੀਕੇ ਨਾਲ ਅੱਜ ਦਿਲ ਤੋੜਿਆ, ਬਹੁਤ ਹੀ ਨਿਰਾਸ਼ਾ ਵਾਲੀ ਖਬਰ। ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੇ ਬੰਦਿਆਂ ਦਾ, ਜਿਨ੍ਹਾਂ ਦੇ ਨਾਲ ਸਾਡੇ ਕਈ ਪੱਖਾਂ ਕਈ ਕਾਰਨਾਂ ਕਰਕੇ ਵਖਰੇਵੇਂ, ਫੈਡਰੇਸ਼ਨ ਦੇ ਆਗੂ ਰਹੇ, ਅੱਜ ਕੱਲ ਬਾਦਲ ਦਲ ਨਾਲ ਚੱਲ ਰਹੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੁਖੀ ਭੂਮਿਕਾ ਦੇ ਵਿੱਚ ਸਰਗਰਮ ਰਹੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਦੀ ਗੱਲ ਸੁਣ ਲਓ। ਚਾਹੇ ਖਾੜਕੂ ਸਫਾ ਦੇ ਵਿੱਚ 1984 ਤੋਂ ਪਹਿਲਾਂ ਇੱਕ ਜ਼ਿੰਮੇਵਾਰ ਨਾਮਵਰ ਸ਼ਖਸੀਅਤ ਵਜੋਂ ਵਿਚਰੇ ਤੇ 1984 ਚ ਫੜ ਕੇ ਬਾਕੀ ਸਿੰਘਾਂ ਦੇ ਨਾਲ ਤਿਹਾੜ ਜੇਲ੍ਹ ਦੇ ਮਾਫ ਕਰਨਾ ਜੋਧਪੁਰ ਜੇਲ੍ਹ 'ਚ ਨਜ਼ਰਬੰਦ ਰੱਖੇ ਗਏ, ਤੇ ਬਾਅਦ ਵਿੱਚ ਅਕਾਲੀ ਦਲ ਬਾਦਲ ਨਾਲ ਜੁੜ ਕੇ ਆਪਦੀ ਸਿਆਸਤ ਕਰਦੇ ਹੋਏ ਜਿਹੜੇ ਪਿਛਲੇ ਦਿਨੀ ਤਖਤ ਸਾਹਿਬ ਤੋਂ 10 ਸਾਲੀ ਅਕਾਲੀ ਦਲ ਤੋਂ ਫਾਰਗ ਕੀਤੇ ਗਏ ਆ ਸਰਦਾਰ ਵਿਰਸਾ ਸਿੰਘ ਬਲਟੋਹਾ। ਹੁਣ ਬੜੇ ਪੁਆਇੰਟਾਂ ਤੇ ਬੜੇ ਨੁਕਤਿਆਂ ਤੇ ਸਾਡੀ ਅਸਹਿਮਤੀ ਵਿਰਸਾ ਸਿੰਘ ਬਲਟੋਹਾ ਨਾਲ ਵੀ ਹੋ ਸਕਦੀ ਹੈਗੀ, ਬੜੇ ਨੁਕਤਿਆਂ ਤੇ ਬੜੇ ਪੁਆਇੰਟਾਂ ਤੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਨਾਲ ਵੀ ਬੇਇਤਫਾਕੀ ਹੋ ਸਕਦੀ। ਤੇਜਿੰਦਰਪਾਲ ਸਿੰਘ ਟਿੰਮਾ, ਭਾਈ ਹਰਮਿੰਦਰ ਸਿੰਘ ਸੰਧੂ ਵਾਲੀ ਧਿਰ ਦੇ ਵਿੱਚ ਇੱਕ ਉੱਭਰਵਾਂ ਨਾਂ ਆ, ਤੇ ਬਹੁਤੀ ਵਾਰ ਇਹ ਜਿਹੜੇ ਤਿੰਨੇ ਨਾਂ ਮੈਂ ਗਿਣਾਏ ਨੇ, ਹਾਲਾਂਕਿ ਬੜੇ ਲੋਕਾਂ ਦੇ ਮੈਂ ਨਾਂ ਗਿਣਾ ਸਕਦਾ, ਇਹ ਉਹ ਨੇ ਮੈਂ ਤਾਂ ਜਾਣ ਕੇ ਇਹ ਨਾਂ ਗਿਣੇ ਆ ਜਿਹੜੇ ਫੈਡਰੇਸ਼ਨਿਸਟ ਰਹੇ ਨੇ, ਜਿਹੜੇ ਭਾਈ ਅਮਰੀਕ ਸਿੰਘ ਵੇਲੇ ਵਾਲੀ ਫੈਡਰੇਸ਼ਨ ਨਾਲ ਰਹੇ ਨੇ, ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਰਹੇ ਨੇ, ਜਿਹੜੇ 1984 ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਸਰਗਰਮ ਰਹੇ, ਉਪਰੰਤ ਉੱਥੋਂ ਗ੍ਰਿਫਤਾਰ ਹੋ ਕੇ ਜੇਲ੍ਹ ਕੱਟ ਕੇ ਆਉਂਦੇ। ਇਹ ਉਹ ਨੇ ਜਿਹੜੇ ਕਦੇ ਵੀ ਦਮਦਮੀ ਟਕਸਾਲ ਜਾਂ ਮਹਿਤਾ ਚੌਂਕ ਨਾਲ ਜਾਂ ਬਾਬਾ ਜਿਹੜਾ ਉੱਥੇ ਮੁਖੀ ਹੋਵੇ ਕੋਈ ਵੀ, ਉਹਦੇ ਨਾਲ ਕਿਸੇ ਵੀ ਤਰੀਕੇ ਨਾਲ ਵਿਰੋਧ ਜਾਂ ਖਿਲਾਫਤ ਨਹੀਂ ਕਰ ਸਕਦੇ, ਅਸੀਂ ਵੀ ਨਹੀਂ ਕਰ ਸਕਦੇ। ਪਰ ਅੱਜ ਇਹਨਾਂ ਸਾਰਿਆਂ ਦੀ ਆਪਸ ਵਿੱਚ ਹੀ ਭਾਵੇਂ ਇਹਨਾਂ ਦੇ ਕਿੰਨੇ ਮਤਭੇਦ ਹੋਣ, ਪਰ ਅੱਜ ਸਾਰਿਆਂ ਦੀ ਇਸ ਗੱਲ ਤੇ ਸਹਿਮਤੀ ਆ ਕਿ ਜਿਹੜਾ ਭਾਜਪਾ ਨੂੰ ਸਮਰਥਨ ਦਿੱਤਾ ਬਹੁਤ ਮਾੜਾ ਹੋਇਆ। ਬਹੁਤੇ ਜ਼ਿਆਦਾ ਸਿੱਖਾਂ ਦਾ ਇਹੀ ਕਹਿਣਾ ਸੀ ਵੀ ਸਾਨੂੰ ਤਾਂ ਪਹਿਲਾਂ ਯਕੀਨ ਹੀ ਨਹੀਂ ਆਇਆ ਹੈਗਾ ਜਦੋਂ ਖਬਰ ਇਹ ਆਈ ਆ, ਸਾਨੂੰ ਲੱਗਿਆ ਕਿ ਐਵੇਂ ਕੋਈ ਫੇਕ ਜੀ ਕਿਸੇ ਨੇ ਨਿਊਜ਼ ਪਾਤੀ, ਪਰ ਬਾਅਦ ਵਿੱਚ ਵੀਡੀਓ ਵੀ ਆ ਗਈ ਬਾਬਾ ਹਰਨਾਮ ਸਿੰਘ ਦੀ। ਵੈਸੇ ਬਾਬਾ ਹਰਨਾਮ ਸਿੰਘ ਦੇ ਮੁਤਲਕ ਬੜਾ ਕੁਛ ਨਾਵਾਚਕ ਬੀਤੇ ਦੌਰ ਦੇ ਵਿੱਚ ਕਿਹਾ ਸੁਣਿਆ ਜਾਂਦਾ ਰਿਹਾ। ਹਰ ਇੱਕ ਸ਼ਖਸੀਅਤ ਦੇ ਵਿਰੋਧੀ ਹੁੰਦੇ ਆ,
ਹਰ ਇੱਕ ਇਹੋ ਜਿਹੀ ਖਾਸ ਤੌਰ ਤੇ ਜਿਹੜੀ ਦਮਦਮੀ ਟਕਸਾਲ ਵਰਗੀ ਸੰਸਥਾ ਜਿਹੜੀ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰੀ ਜਾਂਦੀ ਹੈ, ਇਹਦੇ ਵਿਰੋਧੀਆਂ ਦਾ ਇਹ ਘਾਟਾ ਥੋੜੀ ਹੈ। ਉਹਨਾਂ ਨੂੰ ਮੌਕਾ ਜਦੋਂ ਵੀ ਮਿਲਦਾ ਰਿਹਾ, ਅਗਲੇ ਬਾਬਾ ਹਰਨਾਮ ਸਿੰਘ ਦਾ ਨਾਂ ਵਰਤ ਕੇ ਪੂਰੀ ਟਕਸਾਲ ਨੂੰ, ਟਕਸਾਲ ਨਾਲ ਜੁੜੇ ਲੋਕਾਂ ਨੂੰ ਟਾਰਗੇਟ ਕਰਦੇ ਰਹੇ। ਬੜਾ ਦਿਲ ਦੁਖੀ ਹੁੰਦਾ ਰਿਹਾ ਕਿ ਜੇਕਰ ਕੋਈ ਕਮਜ਼ੋਰੀ, ਕੋਈ ਘਾਟ ਹੈਗੀ, ਉਹਦਾ ਲਾਹਾ ਲੈ ਕੇ ਅਗਲੇ ਬਾਬਾ ਜਰਨੈਲ ਸਿੰਘ ਨਾਲ ਜਿਨ੍ਹਾਂ ਦੀ ਕੈੜਵਾ, ਉਹ ਉਸ ਗੱਲ ਨੂੰ ਵਰਤ ਕੇ ਕਿ ਮੌਜੂਦਾ ਮੁਖੀ ਨੇ ਇਹ ਕਹਿਤਾ, ਮੌਜੂਦਾ ਮੁਖੀ ਨੇ ਆਹ ਕਰਤਾ। ਅੱਜ ਵੀ ਬਹੁਤ ਸਾਰੇ ਲੋਕ ਮਖੌਲ ਉਡਾ ਰਹੇ ਨੇ, ਬਹੁਤ ਸਾਰੇ ਲੋਕ ਨਜ਼ਾਰੇ ਲੈ ਰਹੇ ਨੇ ਕਿ ਆਹੀ ਸੀ ਤੁਹਾਡੀ ਟਕਸਾਲ। ਬਹੁਤ ਮਾੜਾ ਵਾਪਰਿਆ, ਬੜਾ ਮੰਦਭਾਗਾ, ਬੜਾ ਦੁਖੀ ਕਰਨ ਵਾਲਾ। ਪਰ ਇਹ ਸਾਰਾ ਕੁਝ ਇੱਕ ਵਾਰੀ ਸਾਨੂੰ ਦੁਖੀ ਤਾਂ ਕਰੂ, ਪਰ ਇਹਦੇ ਨਾਲ ਬਹੁਤ ਸਾਰੀਆਂ ਗੱਲਾਂ ਸਪਸ਼ਟ ਵੀ ਹੋ ਜਾਣਗੀਆਂ। ਕਿਹੜੀਆਂ ਗੱਲਾਂ ਸਪਸ਼ਟ ਹੋ ਜਾਣਗੀਆਂ? ਸਭ ਤੋਂ ਪਹਿਲੀ ਗੱਲ ਤਾਂ ਇਹ ਆਪਾਂ ਸਮਝੀਏ ਕਿ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ, ਜਿਹੜੇ ਪਲੇਟਫਾਰਮ ਸਾਡੇ ਕੋਲੋਂ ਦੁਸ਼ਮਣ ਨੇ ਖੋਹਣੇ ਆ, ਜਾਂ ਉਹਨਾਂ ਦੇ ਖਿਲਾਫ ਮਾਹੌਲ ਸਿਰਜਣਾ, ਜਾਂ ਉਹਨਾਂ ਦੇ ਉੱਤੇ ਆਪਦੇ ਬੰਦੇ ਬਿਠਾ ਕੇ ਗੜਬੜਾਂ ਕਰਾਉਣੀਆਂ, ਇਹ ਗੱਲ ਸਾਡੇ ਸਮਝ ਵਿੱਚ ਆਉਣੀ ਬੜੀ ਜ਼ਰੂਰੀ ਸੀ, ਪਰ ਸਾਨੂੰ ਸਮਝ ਨਹੀਂ ਸੀ ਆ ਰਹੀ। ਹੁਣ ਆਪਾਂ ਨੂੰ ਇਹ ਗੱਲ ਸੌਖੀ ਸਮਝ ਆ ਜੂ ਕਿ ਸਾਡੇ ਸਿੱਖ ਕੌਮ ਦੇ ਵਿੱਚ, ਪੰਜਾਬ ਦੇ ਜਾਂ ਭਾਰਤ ਵਿੱਚ ਜਿਹੜੇ ਸਿੱਖ ਨੇ, ਬਹੁਤੀ ਵਾਰ ਉਹਨਾਂ ਨੂੰ ਸੀਟਾਂ ਮਿਲਦੀਆਂ, ਉਹਦੇ ਮਿਲਦੇ ਆ ਜਿਹੜੇ ਉਹਨਾਂ ਦੇ ਘੜੇ ਦੀ ਮੱਛੀ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਸਿਸਟਮ ਭਾਰਤੀ ਖੁਫੀਆ ਏਜੰਸੀਆਂ ਦੇ ਹਿਸਾਬ ਕਿਤਾਬ ਦਾ ਨਿਸ਼ਾਨਾ ਬਣਿਆ ਰਹਿੰਦਾ। ਜਦੋਂ ਵੀ ਕਿਸੇ ਦੇ ਵਿੱਚ ਜਿਹਨੂੰ ਬਹੁਤੇ ਜ਼ਿਆਦਾ ਲੱਗਦੇ ਆ ਵੀ ਐਂ ਕਿਵੇਂ ਹੋ ਜੂ, ਉਹ ਦਰਬਾਰ ਸਾਹਿਬ ਗੇੜਾ ਕੱਢ ਕੇ ਦੇਖ ਲਵੇ। ਚੱਪੇ ਚੱਪੇ ਦੇ ਉੱਤੇ ਭਾਰਤੀ ਹਕੂਮਤੀ ਤੰਤਰ ਦਾ ਕਬਜ਼ਾ, ਸੈਂਕੜੇ ਉੱਥੇ ਹਰ ਵੇਲੇ ਬੰਦੇ ਜਿਹੜੇ ਨੇ ਮੁਲਾਜ਼ਮ ਏਜੰਸੀਆਂ ਦੇ ਸਰਗਰਮ ਨੇ। ਜਦੋਂ ਉੱਥੇ ਇੰਨਾ ਦਾਬਾ ਹੈ ਤਾਂ ਜਿਹੜਾ ਉੱਥੇ ਮੁਲਾਜ਼ਮ ਆ, ਚਾਹੇ ਉਹ ਮੁੱਖ ਸਕੱਤਰ ਆ ਤੇ ਚਾਹੇ ਉਹ ਕੋਈ ਹੋਰ ਆ, ਉਹ ਸਾਰਾ ਸਿਸਟਮ ਜਿਹੜਾ ਹੈ ਉਹ ਖਾਲਸਾ ਪੰਥ ਦੀਆਂ ਇੱਛਾਵਾਂ ਤੇ ਭਾਵਨਾਵਾਂ ਅਨੁਸਾਰ ਕਿਵੇਂ ਵਿਚਰ ਸਕਦਾ। ਇਹ ਮੈਂ ਗੱਲ ਇਸ ਕਰਕੇ ਦੱਸੀ ਆ ਵੀ ਜਿਹੜੇ ਸਾਡੇ ਪੰਥਕ ਸੋਚ ਵਾਲੇ ਭੈਣ ਭਰਾ ਸਾਡੇ ਤੋਂ ਇੱਥੇ ਬੈਠੇ ਖਾਲਿਸਤਾਨੀਆਂ ਤੋਂ ਦੁਖੀ ਰਹਿੰਦੇ ਆ, ਤੁਸੀਂ ਐ ਨਹੀਂ ਕਰਦੇ, ਉਹ ਨਹੀਂ ਕਰਦੇ, ਫਲਾਨੇ ਦੇ ਮਗਰ ਲੱਗ ਜਾਓ, ਫਲਾਨਾ ਤੁਹਾਨੂੰ ਦੇਤਾ, ਤੁਸੀਂ ਕੁਛ ਨਹੀਂ ਕਰ ਜੋਗੇ। ਉਹ ਇਹ ਨਹੀਂ ਸੋਚਦੇ ਕਿ ਸਾਡੀ ਸਭ ਤੋਂ ਜਿਹੜੀ ਅਹਿਮ ਥਾਂ ਆ, ਮੇਨ ਥਾਂ, ਦਰਬਾਰ ਸਾਹਿਬ ਕੰਪਲੈਕਸ, ਇਸ ਮੌਕੇ ਉੱਥੇ ਪੂਰਾ ਅਗਲਿਆਂ ਦਾ ਝੰਡਾ ਝੂਲਦਾ, ਦਿੱਲੀ ਵਾਲਿਆਂ ਦਾ। ਇਹ ਸੱਚਾਈ ਆ, ਇਹ ਹਕੀਕਤ। ਇਹਦੇ ਬਾਵਜੂਦ ਉੱਥੇ ਸ਼ਹੀਦੀ ਦਿਹਾੜੇ ਮਨਾ ਕੇ, ਜਦੋਂ ਆਪਾਂ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਜੀ, ਭਾਈ ਦਿਲਾਵਰ ਸਿੰਘ ਜੀ, ਜਾਂ ਜਦੋਂ ਭਾਈ ਪਰਮਜੀਤ ਸਿੰਘ ਜੀ ਪੰਜਵੜ, ਭਾਈ ਗਜਿੰਦਰ ਸਿੰਘ ਜੀ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਸਿੱਖ ਸੰਘਰਸ਼ ਨਾਲ ਸੰਬੰਧਿਤ ਜਦੋਂ ਆਪਾਂ ਦਿਹਾੜੇ ਉੱਥੇ ਮਨਾਉਂਦੇ ਆ, ਅਗਲਿਆਂ ਨੂੰ ਤਾਂ ਉਹ ਵੀ ਚੁੱਭਦੇ ਆ। ਹਰ ਵਾਰੀ ਖਬਰਾਂ ਲੱਗਦੀਆਂ ਅਖਬਾਰਾਂ 'ਚ, ਖਾਸ ਤੌਰ ਤੇ 6 ਜੂਨ ਦਾ ਦਿਹਾੜਾ, ਜੇ ਦਿੱਲੀ ਵਾਲੇ, ਨਾਗਪੁਰ ਵਾਲੇ, ਪੂਰਾ ਭਾਰਤੀ ਤੰਤਰ ਆਈ ਤੇ ਆ ਜਾਵੇ ਤਾਂ ਪੂਰੀ ਜਿੱਦ ਕਰਨਗੇ ਕਿ ਇਹ ਇੱਥੇ ਬੰਦ ਕਰੋ। ਪਰ ਇਹ ਸੱਚੇ ਪਾਤਸ਼ਾਹ ਦੀ ਕਿਰਪਾ, ਇਹ ਕਲਾ ਵਾ ਕੋਈ, ਜਿਹਦੀ ਕਰਕੇ ਅਜੇ ਵੀ ਇੰਨੇ ਉਲਟ ਹਾਲਾਤਾਂ ਵਿੱਚ ਵੀ ਖਾਲਿਸਤਾਨ ਦਾ ਝੰਡਾ, ਪੰਥ ਦੀ ਗੱਲ ਕਰਨ ਵਾਲੀ ਜਿਹੜੀ ਸੋਚ ਆ, ਉਹ ਕਿਸੇ ਨਾ ਕਿਸੇ ਰੂਪ ਸਰੂਪ ਦੇ ਵਿੱਚ ਇੱਥੇ ਹਾਜ਼ਰ ਰਹਿੰਦੀ ਆ ਤੇ ਆਪਦੀ ਡਿਊਟੀ, ਆਪਦੇ ਫਰਜ਼ ਨਿਭਾ ਰਹੀ। ਮੈਂ ਇਹ ਗੱਲ ਇਸ ਕਰਕੇ ਦੱਸੀ ਆ ਵੀ ਜਿਹੜੇ ਭੈਣ ਭਰਾ ਸਾਡੇ ਉੱਤੇ ਇਤਰਾਜ਼ ਕਰਦੇ ਰਹਿੰਦੇ ਨੇ, ਉਹ ਇਹ ਨਹੀਂ ਜਾਣਦੇ ਕਿ ਇੱਥੋਂ ਦੀ ਜ਼ਮੀਨੀ ਹਕੀਕਤ ਕੀ ਹੈ। ਤੇ ਜਦੋਂ ਆਪਾਂ ਦੂਰ ਬੈਠੇ ਹੋਈਏ, ਉਦੋਂ ਕਈ ਵਾਰ ਲੱਗਦਾ ਹੁੰਦਾ ਵੀ ਜਿਵੇਂ ਦੇ ਮਾਹੌਲ ਵਿੱਚ ਆਪਾਂ ਆ, ਅਸੀਂ ਆ, ਉਵੇਂ ਦੇ ਹੀ ਮਾਹੌਲ ਵਿੱਚ ਉਹ ਹੋਊਗਾ ਫਲਾਨਾ।
ਕੈਨੇਡਾ, ਅਮਰੀਕਾ ਜਾਂ ਦੂਰ ਬੈਠੇ ਮੁਲਕਾਂ ਦੇ ਵਿੱਚ ਜਿਹੜੇ ਪੰਥਕ ਜਾਂ ਖਾਲਿਸਤਾਨੀ ਦਰਦ ਰੱਖਣ ਵਾਲੇ ਭਰਾ ਨੇ, ਉਹਨਾਂ ਚੋਂ ਬਹੁਤ ਸਾਰੇ ਜਜ਼ਬਾਤੀ ਸਾਡੇ ਨਾਲ ਕਈ ਵਾਰੀ ਵਧੀਕੀ ਕਰ ਜਾਂਦੇ ਆ ਜਦੋਂ ਉਹ ਇਹ ਸੋਚਦੇ ਆ ਵੀ ਜਿਵੇਂ ਸਾਡੇ ਮੁਲਕ ਦਾ ਮਾਹੌਲ ਆ ਖਰੀ ਐਵੇਂ ਹੀ ਆ। ਇੱਥੇ ਇਹ ਫਰਜ਼, ਇਹ ਜ਼ਿੰਮੇਵਾਰੀਆਂ ਸ਼ਹੀਦ ਸਿੰਘਾਂ ਦੀ ਬਦੌਲਤ, ਗੁਰੂ ਸਾਹਿਬ ਦੀ ਕਿਰਪਾ ਸਦਕਾ, ਇੱਕ ਪੰਥਕ ਜਜ਼ਬੇ ਦੇ ਤਹਿਤ ਨਿਭਾਈ ਜਾ ਰਹੇ ਆ। ਪਰ ਤੁਹਾਡੇ ਸਾਹਮਣੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੱਪੇ ਚੱਪੇ ਉੱਤੇ ਪ੍ਰਬੰਧ ਵਿੱਚ ਦਖਲ ਭਾਰਤੀ ਏਜੰਸੀਆਂ ਦਾ ਹੈ। ਦੂਜਾ, ਸਾਡਾ ਅਕਾਲ ਤਖਤ ਸਾਹਿਬ, ਅਕਾਲ ਤਖਤ ਸਾਹਿਬ ਦੀ ਸਮੁੱਚੀ ਵਰਕਿੰਗ ਦੇ ਵਿੱਚ ਕਿਹਦਾ ਕਿਵੇਂ ਦਖਲ ਆ, ਉਹ ਆਪਾਂ ਡੇਰਾ ਸਰਸੇ ਦੀ ਮਾਫੀ ਵਾਲੇ ਚੱਕਰ ਸਮੇਤ ਬਹੁਤ ਕੁਛ ਆ ਜਿਹਤੋਂ ਆਪਾਂ ਨੂੰ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਕਿਵੇਂ ਸਾਡੀ ਸਭ ਤੋਂ ਸੁਪਰੀਮ ਸੰਸਥਾ ਦੀ ਸਮੁੱਚੀ ਕਾਰਗੁਜ਼ਾਰੀ ਹੈ ਜਿਹੜੀ, ਉਹਦੇ ਵਿੱਚ ਇੰਨੀ ਜ਼ਿਆਦਾ ਘੁਸਪੈਠ ਆ। ਪਰ ਇਹਦੇ ਬਾਵਜੂਦ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੁਕੰਮਲ ਤੌਰ ਦੇ ਉੱਤੇ ਕੰਮ ਖਰਾਬ ਨਹੀਂ ਹੋਇਆ। ਫੇਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੱਲ ਚੱਲਦੀ ਹੈ। ਇਹਨਾਂ ਸੰਸਥਾਵਾਂ ਦੇ ਉੱਤੇ ਦਿੱਲੀ ਤੇ ਨਾਗਪੁਰ ਦੀ ਰੀੜ ਸਦਾ ਰਹਿੰਦੀ ਆ ਕਿ ਸਾਡੇ ਹੱਥ ਠੋਕੇ, ਸਾਡੇ ਜਿਹੜੇ ਪਿੱਠੂ, ਸਾਡੇ ਗੁਲਾਮ, ਸਾਡੇ ਮਥਾਜ ਲੋਕਾਂ ਦੀ ਉੱਥੇ ਚੱਲਣੀ ਚਾਹੀਦੀ। ਤੋ ਜਿਹੜਾ ਸ਼੍ਰੋਮਣੀ ਅਕਾਲੀ ਦਲ, ਜਿਹਨੂੰ ਬਾਦਲ ਦਲ ਕਹਿੰਦੇ ਆ, ਅਗਲੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਦੋਂ ਕਰਾਉਂਦੇ ਆ। ਉਹ ਕਹਿੰਦੇ ਆ ਵੀ ਜੇ ਚੰਡੀਗੜ੍ਹ ਦੀ ਕੁਰਸੀ ਇਹਨਾਂ ਕੋਲੇ ਨਾ ਹੋਵੇ ਕੋਈ ਗੱਲ ਨਹੀਂ, ਪਰ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਪੰਥਕ ਸੋਚ ਵਾਲਿਆਂ ਕੋਲੇ ਨਾ ਚਲਿਆ ਜਾਵੇ, ਨਹੀਂ ਫਿਰ ਅਕਾਲ ਤਖਤ ਸਾਹਿਬ ਤੇ ਵੀ ਖਾਲਿਸਤਾਨੀ ਸੋਚ ਵਾਲੇ ਜਿਹੜੇ ਨੇ ਉਹਨਾਂ ਦੀ ਤੂਤੀ ਬੋਲੇਗੀ ਤੇ ਹਿੰਦੁਸਤਾਨੀ ਨਿਜ਼ਾਮ ਲਈ ਔਖ ਵਧੇ। ਸੋ ਬਾਦਲ ਦਲ ਨੇ ਇਸੇ ਕਰਕੇ ਹਮੇਸ਼ਾ ਪੰਥਕ ਸੋਚ ਦੇ ਉਲਟ ਚੱਲ ਕੇ ਦਿੱਲੀ ਤੇ ਨਾਗਪੁਰ ਦੇ ਭਗਵੇਂ ਏਜੰਡੇ ਨੂੰ ਓਕੇ ਕੀਤਾ ਹੋਇਆ। ਇਸੇ ਕਰਕੇ ਜਦੋਂ ਅਸੀਂ ਪਿੱਟਦੇ ਹਾਂ ਕਿ ਸਿੱਖੀ ਦੇ ਵਿਲੱਖਣ ਤੇ ਵੱਖਰੇ ਅੱਡਰੇ ਸਿਧਾਂਤ ਅਤੇ ਸਰੂਪ ਨੂੰ ਬਹੁਤ ਭਾਰੀ ਖਤਰਾ ਹੈ, ਤਾਂ ਉਸ ਮੌਕੇ ਬਾਦਲ ਦਲ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਬਹੁਤ ਭੈੜੇ ਲੱਗਦੇ। ਅਸੀਂ ਕਹਿੰਦੇ ਆ ਕਿ ਸਿੱਖ ਰਹਿਤ ਮਰਿਆਦਾ ਉੱਤੇ ਪੂਰਾ ਪਹਿਰਾ ਦੇਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਹੀ ਸਾਡੇ ਹਿੰਦੂ ਤੋਂ ਵੱਖਰੇ ਆਜ਼ਾਦ ਰੂਪ ਸਰੂਪ ਦੀ ਗਾਰੰਟੀ ਬਣਦੀ। ਪੰਥ ਇਹ ਕਹਿੰਦਾ ਤੇ ਬਾਦਲ ਦਲ ਵਾਲੇ ਕਹਿੰਦੇ ਆ ਜੀ ਅਸੀਂ ਤਾਂ, ਸਾਡੇ ਤਾਂ ਜੀ ਹੁਣ ਕੋਈ ਛੇਦੀ ਕੀਤੇ ਬਾਦਲ ਦਲ ਚ ਇਹੋ ਜਿਹਾ ਆਉਂਦਾ ਹੀ ਨਹੀਂ ਜਿਹੜਾ ਪੰਜ ਕਕਾਰਾਂ ਦਾ ਧਾਰਨੀ ਹੋਵੇ, ਨਿਤਨੇਮੀ ਹੋਵੇ, ਅਕਾਲੀ ਹੋਵੇ। ਸਾਨੂੰ ਤਾਂ ਹੁਣ ਕੋਈ ਜੈਨ, ਕੋਈ NK ਸ਼ਰਮਾ, ਕੋਈ PK ਵਰਮਾ, ਕੋਈ ਇਹੋ ਜਿਹੇ ਲੈ ਕੇ ਤਾਂ ਅਸੀਂ ਡੰਗ ਸਾਰਦੇ ਹਾਂ। ਸੋ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਅਕਾਲੀ ਦਲ, ਉਹਦੇ ਵਿੱਚ ਉਹਨਾਂ ਨੇ ਜਿਵੇਂ ਪਹਿਲਾਂ ਹੁੰਦਾ ਸੀ ਵੀ ਪੰਥ ਪ੍ਰਸਤ, ਕੌਮ ਪ੍ਰਸਤ ਸਿੱਖਾਂ ਦੇ ਵਿੱਚੋਂ ਲੈ ਕੇ ਉਹਨੂੰ ਅਕਾਲੀ ਲੀਡਰ ਦੇ ਤੌਰ ਤੇ MLA MP ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਥਾਪਿਆ ਜਾਂਦਾ ਸੀ। ਹੁਣ ਉਹਨਾਂ ਨੇ ਆਪਦੀਆਂ ਲੋੜਾਂ ਦੇ ਹਿਸਾਬ ਨਾਲ ਬਾਦਲ ਪਰਿਵਾਰ ਨੇ ਜਿਹੜੇ ਲੋਕਾਂ ਨੂੰ MLA MP ਬਣਾਉਣਾ ਸ਼ੁਰੂ ਕੀਤਾ ਹੋਇਆ, ਉਹ ਨੇ ਜਿਹੜੇ ਪੈਸੇ ਟਕੇ ਵੱਲੋਂ ਮਜ਼ਬੂਤ ਹੋਣ, ਜਿਨ੍ਹਾਂ ਦਾ ਪੰਥ ਨਾਲ ਜਾਂ ਸਿਧਾਂਤ ਨਾਲ ਜਾਂ ਸਿੱਖੀ ਨਾਲ ਚਾਹੇ ਕੋਈ ਲਾਗਾ ਦੇ ਕਈ ਨਾ ਹੋ। ਪਹਿਲੀ ਗੱਲ ਤਾਂ ਜਿਹੜੇ ਗੈਰ ਸਿੱਖ ਨੇ ਉਹਨਾਂ ਦਾ ਸਿੱਖੀ ਨਾਲ ਕਿੰਨਾ ਕੁ ਦਰਦ ਹੋ ਸਕਦਾ। ਇੱਥੇ ਤਾਂ ਕਾਮਰੇਡੀ ਸੋਚ ਵਾਲੇ ਐਂਟੀ ਸਿੱਖ ਉਹਨਾਂ ਨੂੰ ਅਗਲੇ ਅਕਾਲੀ ਬਣਾਈ ਫਿਰਦੇ ਆ, ਤੇ ਜਦੋਂ ਉਹਨਾਂ ਤੋਂ ਕੋਈ ਆਸ ਨਹੀਂ ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮੇ ਆ, ਤੇ ਜਿਹੜਾ ਗੈਰ ਸਿੱਖ ਆ ਉਹਦਾ ਕੀ ਆਸ ਕਰੀ। ਪਰ ਅਗਲੇ ਕਹਿੰਦੇ ਆ ਜੀ ਅਸੀਂ ਸੀਟਾਂ ਕੱਢਣੀਆਂ ਨੇ, ਅਸੀਂ ਗਰੀਬ ਸਿੱਖਾਂ ਨੂੰ ਟਿਕਟਾਂ ਦੇ ਕੇ ਉੱਥੋਂ ਕੀ ਭਾਲਦੇ ਹਾਂ। ਹੁਣ ਇੱਥੇ ਆ ਹੁਣੇ ਹੀ ਸਰਦਾਰ ਸਰਬਜੀਤ ਸਿੰਘ ਮਲੋਆ, ਸ਼ਹੀਦ ਬੇਅੰਤ ਸਿੰਘ ਦਾ ਪੁੱਤਰ, ਤੇ ਅਮਰਤਪਾਲ ਸਿੰਘ MP ਜਿੱਤੇ ਆ। ਕਿੰਨੇ ਕੁ ਨੋਟ ਖਰਚਣੇ ਪੈ ਗਏ। ਅੱਜ ਵੀ ਪੰਜਾਬ, ਅੱਜ ਵੀ ਪੰਥ ਇੰਨੇ ਜੋਗਾ ਹੈਗਾ, ਅਜੇ ਵੀ ਸਰਬਨਾਸ਼ ਨਹੀਂ ਹੋਏ। ਪਰ ਬਾਦਲ ਕਿਆਂ ਨੂੰ ਪੰਥ ਉੱਤੇ ਭਰੋਸਾ ਨਹੀਂ ਹੈਗਾ। ਉਹਨਾਂ ਨੂੰ ਹੈਗਾ ਕਿ ਜਿਹੜੇ ਅਮੀਰ ਨੇ, ਫੈਕਟਰੀਆਂ ਵਾਲੇ, ਕਾਰੋਬਾਰੀ, ਬਿਜ਼ਨਸਮੈਨ, ਕੋਈ ਚਾਹੇ
ਬੱਸਾਂ ਦਾ ਕਾਰੋਬਾਰ ਕਰਦਾ, ਚਾਹੇ ਕੋਈ ਸ਼ਰਾਬ ਦਾ ਠੇਕੇਦਾਰ ਆ, ਚਾਹੇ ਕੋਈ ਹੋਰ ਫੈਕਟਰੀ ਫੂਕਟਰੀ ਵਾਲਾ, ਉਹਨਾਂ ਨੂੰ ਟਿਕਟਾਂ ਦਵੋ ਤੇ ਆਪਾਂ ਜੀ ਆਪਦੀ ਸਿਆਸਤ ਅੱਗੇ ਤੋਰ। ਇਸ ਤਰੀਕੇ ਨਾਲ ਕਰਦੇ ਕਰਾਉਂਦਿਆਂ ਨੇ ਜੋ ਪੰਥ ਦਾ ਬੁਰਾ ਹਾਲ ਕੀਤਾ ਉਹ ਆਪਣੇ ਸਾਹਮਣੇ ਆ। ਕਿਉਂਕਿ ਜਿਹੜਾ ਬਿਜ਼ਨਸਮੈਨ ਬੰਦਾ ਉਹ ਪੰਥ ਲਈ, ਕੌਮ ਲਈ ਜਾਂ ਅਕਾਲੀ ਦਲ ਦੇ ਹੱਕਾਂ ਜਾਂ ਹਿੱਤਾਂ ਲਈ ਕਿਉਂ ਲੜੂਗਾ ਜੀ? ਪਹਿਲੀ ਗੱਲ ਤਾਂ ਅਕਾਲੀ ਦਲ ਨੇ ਪਹਿਲਾਂ ਹੀ ਤਿਆਗ ਪੱਤਰ ਦੇਤਾ ਵੀ ਅਸੀਂ ਪੰਥ ਲਈ ਕਿਸੇ ਐਜੀਟੇਸ਼ਨ ਨਹੀਂ ਕਰਨੀ। ਜੇ ਕਦੇ ਕੋਈ ਗੱਲ ਵੀ ਹੋਵੇ ਵੀ ਚੰਡੀਗੜ੍ਹ ਪੰਜਾਬ ਤੋਂ ਖੋਇਆ ਜਾ ਰਿਹਾ, ਆਪਾਂ ਲੜਨਾ ਦੇ, ਜਿਹੜੇ ਆ ਹੁਣ ਜਥੇਦਾਰ ਜਾਂ ਲੀਡਰ ਬਣਾਏ ਹੋਏ ਨੇ ਸ਼ਰਮੇ ਵਰਮੇ, ਇਹ ਚੰਡੀਗੜ੍ਹ ਪੰਜਾਬ ਦੇ ਮਸਲੇ ਉੱਤੇ ਕਦੇ ਪਹਿਲੋਂ ਵਾਲਿਆਂ ਵਾਂਗੂ ਜੇਲ੍ਹ ਯਾਤਰਾ ਤੇ ਚਲੇ ਜਾਣਗੇ? ਇਹਨਾਂ ਦੇ ਤਾਂ ਹਿੱਤ ਹੀ ਬੜੇ ਮਤਲਬ ਹੋਰ ਤਰ੍ਹਾਂ ਦੇ ਨੇ। ਬਿਜ਼ਨਸਮੈਨ ਬੰਦੇ ਨੂੰ ਕੀ ਹੈ, ਇੱਕ ਦਬਕਾ ਵੱਜਦਾ ਕਿ ਭਾਜਪਾ ਵੱਲ ਤੁਰ ਪੈਣਗੇ, ਦੂਜਾ ਦਬਕਾ ਵੱਲਿਆ ਕਾਂਗਰਸ ਵੱਲ, ਤੀਜੇ ਨੇ ਦਬਕਾ ਮਾਰਿਆ ਆਮ ਆਦਮੀ ਪਾਰਟੀ ਨੂੰ। ਤੇ ਜਿਹੜਾ ਬਿਜ਼ਨਸਮੈਨ ਬੰਦੇ ਆ ਉਹ ਲੈ ਕੇ ਉਹਨਾਂ ਨੂੰ ਲੀਡਰ ਬਣਾ ਕੇ ਬਾਦਲ ਪਰਿਵਾਰ ਨੇ ਜੋ ਪੰਥ ਨਾਲ ਕੀਤਾ ਉਹ ਆਪਣੇ ਸਾਹਮਣੇ। ਤੇ ਜਿਹੜੇ ਇਹੋ ਜਿਹੇ ਸਿਆਸਤਦਾਨ ਆਉਣਗੇ ਉਹ ਕੀ ਕਰਨਗੇ, ਉਹਨਾਂ ਦੀ ਸੁਣ ਲਓ ਗੱਲ। ਜਿਹੜਾ ਪੰਜਾਬ ਦੀ ਧਰਤੀ ਉੱਤੇ ਇਹਨਾਂ ਦਿਨਾਂ 'ਚ ਸਭ ਤੋਂ ਗਰਮ ਮੁੱਦਾ ਉਹ ਹੈ ਪ੍ਰਵਾਸੀ ਮਜ਼ਦੂਰਾਂ ਦਾ। ਪੰਜਾਬ ਦੀ ਧਰਤੀ ਤੇ ਦੂਜੇ ਸੂਬਿਆਂ ਦੇ ਲੋਕਾਂ ਦੀ ਬੇਰੋਕ ਟੋਕ ਆਮਦ। ਜਿਹਨੂੰ ਮਰਜ਼ੀ ਪੜ੍ਹ ਲਓ, ਜਿਹਨੂੰ ਮਰਜ਼ੀ ਸੁਣ ਲਓ, ਜਿਹਨੂੰ ਮਰਜ਼ੀ ਗੱਲ ਕਰ ਲਓ। ਜਦੋਂ ਬਾਦਲ ਸਰਕਾਰ ਬਣੀ ਆ ਜਿਹੜੀ ਹੋਣ ਵਾਲੀ ਬਣੀ ਆ 1997 ਤੋਂ ਬਾਅਦ ਵਾਲੀ ਸਰਕਾਰ, ਉਦੋਂ ਬਾਅਦ ਵਿੱਚ ਬੀਜੇਪੀ ਨੇ ਆਪਦੇ ਭਗਵੇਂ ਏਜੰਡੇ ਤਹਿਤ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੀ ਆਮਦ ਦੇ ਲਈ ਅਕਾਲੀ ਭਾਜਪਾ ਗੱਠਜੋੜ ਨੂੰ ਰੱਜ ਕੇ ਵਰਤਿਆ। ਤੇ ਇੱਥੇ ਚੱਪੇ ਚੱਪੇ ਉੱਤੇ ਅੱਜ ਦੂਜੇ ਸੂਬਿਆਂ ਦੇ ਲੋਕ ਜਿਹੜੇ ਨੇ ਉਹ ਬੈਠੇ ਨੇ। ਹੁਣ ਸਾਡੇ ਬਹੁਤ ਸਾਰੇ ਭਰਾ ਜਿਹੜੇ ਮੱਤਾਂ ਦੇਣ ਵਾਲਾ ਮਹਿਕਮਾ, ਉਹ ਕਹਿੰਦੇ ਆ ਜੀ ਤੁਸੀਂ ਮਾੜੀ ਸੋਚ ਰੱਖਦੇ ਹੋ, ਤੁਸੀਂ ਨਫ਼ਰਤ ਫੈਲਾਉਂਦੇ ਹੋ, ਨਸਲਵਾਦ ਕਰਦੇ ਹੋ, ਭਈਆਂ ਯੂਪੀ ਬਿਹਾਰੀਆਂ ਦੇ ਉਲਟ ਗੱਲ ਕਰਕੇ। ਤੇ ਅਸੀਂ ਇਹ ਕਹਿੰਦੇ ਆ ਕਿ ਆਪਾਂ ਅਬਦਾਲੀ ਦਾ ਵਿਰੋਧ ਕਿਉਂ ਕੀਤਾ ਸੀ? ਅਬਦਾਲੀ ਨੂੰ ਆਪਾਂ ਕਿਉਂ ਨਹੀਂ ਕਿਹਾ ਹੈਗਾ ਵੀ ਸਰਬੱਤ ਦਾ ਭਲਾ? ਅਬਦਾਲੀ ਵਾਰੀ ਕਿਉਂ ਨਹੀਂ ਕਿਹਾ ਹੈਗਾ ਵੀ ਸਭ ਮੈਂ ਜੋਤ ਜੋਤ ਹੈ ਸੋਏ? ਵੀ ਜਿਹੜੇ ਇਹਦੇ ਸਿਪਾਹੀ ਇੱਥੇ ਆ ਰਹੇ ਨੇ, ਫੌਜੀ ਇਹਦੇ ਆ ਰਹੇ ਨੇ, ਜਿਹੜੇ ਇਹਦੇ ਧਾੜਵੀ ਆ ਰਹੇ ਨੇ, ਇਹ ਸਾਰਿਆਂ 'ਚ ਉਹੀ ਜੋਤ ਆ। ਕਿਉਂ ਨਹੀਂ ਆਪਾਂ ਉਹਨਾਂ ਨੂੰ ਗਲ ਨਾ ਲਾਇਆ, ਵੈਲਕਮ ਕੀਤਾ? ਕਿਉਂ ਨਹੀਂ ਉਹਨਾਂ ਨੂੰ ਜੱਫੀਆਂ ਪਾਈਆਂ? ਕਿਉਂ ਨਹੀਂ ਆਪਾਂ ਉਹ ਅਬਦਾਲੀ ਨੂੰ, ਅਬਦਾਲੀ ਦੀ ਸੈਨਾ ਨੂੰ ਕਿਹਾ ਇਹ ਤਾਂ ਸਾਡੇ ਹੀ ਨੇ? ਕਿਉਂਕਿ ਅਬਦਾਲੀ ਦੇਗ ਦਾ ਹੱਕਦਾਰ ਨਹੀਂ ਸੀ, ਉਹ ਤੇਗ ਦਾ ਹੱਕਦਾਰ ਸੀ, ਹਮਲਾਵਰ ਸੀ ਨਾ, ਧਾੜਵੀ ਵਿਅਕਤੀ ਸੀ। ਇਸੇ ਤਰੀਕੇ ਨਾਲ ਮੀਰ ਮੰਨੂ, ਜਸਪਤ ਰਾਏ, ਲਖਪਤ ਰਾਏ, ਇੰਦਰਾ ਗਾਂਧੀ, ਬੜੀ ਵੱਡੀ ਇੱਕ ਲਾਮਡੋਰੀ ਆ, ਇੱਕ ਬੜੀ ਲਿਸਟ ਵਾ ਜਿਨ੍ਹਾਂ ਨੂੰ ਪੰਥ ਨੇ ਤੇ ਪੰਜਾਬ ਨੇ ਠੋਕਿਆ, ਲੜਾਈ ਕੀਤੀ। ਉਹਨਾਂ ਦੀ ਬਿਰਤੀ ਨੇ ਫੈਸਲਾ ਕਰਨਾ। ਹੁਣ ਜੇ ਭਾਈ ਲਾਲੋ ਦੇ ਕੱਪੜੇ ਪਾ ਕੇ ਕੋਈ ਮਲਕ ਭਾਗੋ ਫਿਰਦਾ ਹੋਵੇ ਤਾਂ ਆਪਾਂ ਤਾਂ ਬਿਰਤੀ ਦੇਖਣੀ ਆ, ਪਹਿਰਾਵਾ ਥੋੜੀ ਦੇਖਣਾ ਵੀ ਭਾਈ ਲਾਲੋ ਵਰਗਾ ਪਹਿਰਾਵਾ। ਇਸ ਮੌਕੇ ਜਿਹੜਾ ਯੂਪੀ ਬਿਹਾਰ ਦੇ ਜਾਂ ਗੈਰ ਪੰਜਾਬੀਆਂ ਦੇ ਇੱਥੇ ਆਉਣ ਦਾ ਸਬਜੈਕਟ ਆ, ਉਹਨੂੰ ਜੇ ਇੱਕ ਲਾਈਨ 'ਚ ਨਿਬੇੜਨਾ ਹੋਵੇ ਤਾਂ ਇਹ ਭਾਈ ਲਾਲੋ ਦੇ ਰੂਪ ਵਿੱਚ ਮਲਕ ਭਾਗੋ ਅਬਦਾਲੀ ਉਹ ਆ। ਅਬਦਾਲੀ ਕੀ ਕਰਦਾ ਸੀ? ਸਾਡੀ ਧਨ ਦੌਲਤ ਲੁੱਟਦਾ ਸੀ, ਸਾਡੇ ਬੰਦੇ ਮਾਰਦਾ ਸੀ ਤੇ ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕਰਦਾ ਸੀ। ਤੇ ਇਹ ਕੀ ਕਰਦੇ ਆ? ਇਹ ਵੀ ਉਵੇਂ ਹੀ ਜਿਵੇਂ ਅਬਦਾਲੀ ਨੂੰ ਆਪਦੀ ਸੱਤਾ ਦਾ ਮਾਣ ਸੀ, ਇਵੇਂ ਹੀ ਇਹ ਜਿਹੜੇ ਯੂਪੀ ਬਿਹਾਰ ਦੇ ਗੈਰ ਪੰਜਾਬੀ ਲੋਕ ਨੇ, ਇਹਨਾਂ ਨੂੰ ਭਾਰਤੀ ਸੱਤਾ ਦਾ ਗਰੂਰ ਆ, ਹੰਕਾਰ ਆ ਕਿ ਉਹ ਸਾਨੂੰ ਬਚਾਉਣਗੇ। ਤੇ ਪੰਜਾਬ ਦੀ ਧਰਤੀ ਤੇ ਹੋ ਵੀ ਐਂ ਰਿਹਾ। ਪੰਜਾਬੀ ਲੋਕਾਂ ਦੀ ਕੋਈ ਸੁਣਵਾਈ ਨਹੀਂ, ਕੋਈ ਥਾਣੇਦਾਰ, ਕੋਈ ਲੀਡਰ ਕੋਈ ਸੁਣਦਾ ਨਹੀਂ। ਉਹਨਾਂ ਮਗਰ MLA MPਆਂ ਦੇ ਬਿਹਾਰ ਚੋਂ ਫੋਨ ਆ ਰਹੇ ਹੁੰਦੇ। ਤੇ ਇੱਥੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਸੰਤਾਪ ਭੋਗ ਰਹੇ ਆ ਜਿਵੇਂ ਅਬਦਾਲੀ ਵੇਲੇ ਭੋਗਦੇ ਸੀ ਲੋਕ। ਇਹ ਵੀ ਸਾਡੀਆਂ ਧੀਆਂ ਭੈਣਾਂ ਦੇ ਮਸਲੇ ਉੱਤੇ ਬਹੁਤ ਦੱਸਣਯੋਗ ਨਹੀਂ ਗੱਲਾਂ ਹੈ, ਬਿਲਕੁਲ ਅਬਦਾਲੀ ਵਾਲਾ ਹਾਲ। ਦੂਜਾ, ਸਾਡੀਆਂ ਜਿਹੜੇ
ਕੰਮ ਕਰਨ ਦਾ ਹੱਕ ਵਾ, ਸਾਡੀ ਜਾਇਦਾਦ, ਸਾਡੀ ਜ਼ਮੀਨ ਜਾਇਦਾਦ, ਸਾਡੀ ਦੌਲਤ ਲੁੱਟ ਰਹੇ ਨੇ, ਪੈਸਾ ਜਿਹੜਾ ਹੈਗਾ ਬੰਦੇ ਮਾਰ ਰਹੇ ਨੇ। ਅਜੇ ਸਾਡੀ ਉਸ ਤਰੀਕੇ ਦੀ ਕਹਾਣੀ ਨਹੀਂ ਜੇ ਬਣੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਬਿਰਤੀ ਤਾਂ ਉਹੀ ਹੈ ਨਾ, ਅਬਦਾਲੀ ਬਿਰਤੀ, ਧਾੜਵੀ ਬਿਰਤੀ। ਅਗਲੇ ਸ਼ਰੇਆਮ ਬੰਦੇ ਵੱਢੀ ਜਾਂਦੇ ਆ, ਅਗਲੇ ਸ਼ਰੇਆਮ ਧੀਆਂ ਭੈਣਾਂ ਦੇ ਮਸਲੇ ਤੇ ਗਲਤ ਨੇ। ਤੇ ਇਸ ਸਾਰੇ ਕਾਸੇ ਦੇ ਉਲਟ ਕਿਹਨੇ ਡਟਣਾ ਸੀ? ਅਕਾਲੀ ਲੀਡਰਸ਼ਿਪ ਨੇ। ਉਹੀ ਕਹਿੰਦੇ ਅਸੀਂ ਪੰਥ ਦੀ ਤੇ ਪੰਜਾਬ ਦੀ ਉਹ ਕਰਦੇ ਆ, ਨੁਮਾਇੰਦਗੀ ਕਰਦੇ ਆ। ਇਹਨਾਂ ਨੇ ਉਹ ਸਾਰਾ ਕੁਝ ਕੀਤਾ ਜਿਹਦੇ ਨਾਲ ਯੂਪੀ ਬਿਹਾਰ ਦੇ ਬੰਦੇ ਇੱਥੇ ਪੱਕੇ ਕਾਬਜ ਹੋ ਸਕਣ। ਇਹਨਾਂ ਨੇ ਹੀ ਪੰਜਾਬੀ ਬੋਲੀ ਅਤੇ ਪੰਥਕ ਸੋਚ ਦਾ ਬੁਰਾ ਹਾਲ ਕੀਤਾ। ਇਹਨਾਂ ਨੇ ਹੀ ਹਿੰਦੀ ਦਾ ਬੋਲਬਾਲਾ ਕਰਾਇਆ। ਇਹਨਾਂ ਨੇ ਹੀ ਖਾਲਸਾ ਪੰਥ ਦੇ ਹਿੱਤਾਂ ਦੇ ਉਲਟ ਕਿਤਾਬਾਂ 'ਚ ਹਰ ਥਾਂ ਤੇ ਕੀ। ਖੈਰ, ਇਸੇ ਤਰੀਕੇ ਨਾਲ ਇਸ ਹਿਸਾਬ ਕਿਤਾਬ ਦੇ ਵਿੱਚ ਅੱਗੇ ਇਹਨਾਂ ਤੋਂ ਬੈਠਾ ਆਪਾਂ ਸ਼੍ਰੋਮਣੀ ਕਮੇਟੀ ਵਿਚਾਰੀ, ਅਕਾਲ ਤਖਤ ਸਾਹਿਬ ਵਿਚਾਰਿਆ, ਅਕਾਲੀ ਦਲ ਵਿਚਾਰਿਆ। ਇਹਨਾਂ ਦੀਆਂ ਬਾਗਾਂ ਕਿਹਦੇ ਹੱਥ 'ਚ ਰਹੀਆਂ? ਭਾਜਪਾ ਦੇ। ਅਕਾਲੀ ਭਾਜਪਾ ਗੱਠਜੋੜ ਅਸਲ ਵਿੱਚ ਭਾਜਪਾ ਦੇ ਹੱਥਾਂ ਵਿੱਚ ਇਹ ਖੇਡੇ ਆ। ਇਹਨਾਂ ਨੇ ਉਹ ਸਾਰਾ ਕੁਝ ਕੀਤਾ ਜਿਹਦੇ ਨਾਲ ਪੰਥ ਦਾ ਨੁਕਸਾਨ ਹੁੰਦਾ ਹੋ। ਜਦੋਂ ਸਿੱਖ ਪਿੱਟਦੇ ਸੀ ਬਾਦਲਕਿਆਂ ਨੂੰ ਕਿ ਤੁਸੀਂ ਸੱਤਾ ਮਾਣਦੇ ਹੋ, ਸਾਨੂੰ ਕੋਈ ਨਹੀਂ, ਪਰ ਤੁਸੀਂ ਪੰਥਕ ਹਿੱਤਾਂ ਦਾ ਘਾਣ ਨਾ ਹੋਣ ਦਿਓ। ਇਹਨਾਂ ਨੇ ਪੰਥ ਤੇ ਪੰਜਾਬ ਦੇ ਹਿੱਤਾਂ ਦਾ ਘਾਣ ਉਦੋਂ ਹੋਣ ਦਿੱਤਾ। ਇਸ ਤੋਂ ਅਗਲੀ ਗੱਲ, ਜਦੋਂ ਪੰਥ ਅਤੇ ਪੰਜਾਬ ਦੇ ਹਿੱਤਾਂ ਦਾ ਘਾਣ ਹੋ ਰਿਹਾ ਸੀ, ਉਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ, ਕੁਛ ਇਹੋ ਜਿਹੇ ਸੀ ਚਿਹਰੇ, ਕੁਛ ਇਹੋ ਜਿਹੀਆਂ ਸ਼ਖਸੀਅਤਾਂ, ਕੁਛ ਇਹੋ ਜਿਹੇ ਪਲੇਟਫਾਰਮ, ਕੁਛ ਇਹੋ ਜਿਹੀਆਂ ਸੰਸਥਾਵਾਂ ਮਾਰਕ ਕੀਤੀਆਂ ਲੋਕਾਂ ਨੇ ਕਿ ਇਹ ਭਗਵੇਂ ਏਜੰਡੇ ਤਹਿਤ ਕੰਮ ਕਰਦੇ ਆ। ਬਾਦਲ ਦਲ ਵਾਲਿਓ, ਤੁਸੀਂ ਅਕਾਲੀ ਕਹਾਉਂਦੇ ਹੋ, ਨਾ ਕਰੋ ਇਹਨਾਂ ਦੇ ਮਗਰ ਲੱਗ ਕੇ ਇਹੋ ਜਿਹੇ ਕੰਮ। ਪਰ ਕੋਈ ਸੁਣਦਾ ਇੱਥੇ? ਸੰਤ ਸਮਾਜ ਨੇ ਸਿੱਖ ਜਗਤ ਦੇ ਅੰਦਰ ਬ੍ਰਾਹਮਣਵਾਦ ਦੀਆਂ ਜੜਾਂ ਲਾਈਆਂ, ਗੁਰਮਤ ਦੀਆਂ ਜੜਾਂ ਪੱਟਣ ਵਾਲਾ ਕੰਮ ਤੇ ਮਨਮਤ ਦੀਆਂ ਜੜਾਂ ਪੱਕੀਆਂ ਕਰਨ ਵਾਲਾ ਕੰਮ। ਜੋ ਏਜੰਡਾ ਬੀਜੇਪੀ ਦਾ, ਨਾਗਪੁਰ ਦਾ, ਭਗਵੇਂ ਬ੍ਰਿਗੇਡ ਦਾ ਹੈ, ਉਹ ਸੰਤ ਸਮਾਜ ਰਾਹੀਂ ਸਾਡੇ ਪੰਥ ਦੇ ਵਿੱਚ ਆਇਆ। ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਕਹਿਣ ਵਾਲੀ ਸੋਚ, ਸਿੱਖਾਂ ਦਾ ਹਿੰਦੂਕਰਨ ਕਰਨ ਵਾਲੀ ਸੋਚ, ਉਹ ਬੀਜੇਪੀ ਦੇ ਹੁੰਦਿਆਂ ਇੱਥੇ ਉਹਨਾਂ ਨੇ ਆਪਦੇ ਬੰਦੇ ਜਿਨ੍ਹਾਂ ਦੇ ਗਾਤਰੇ, ਕਿਰਪਾਨਾਂ, ਚੋਲੇ, ਦੁਮਾਲੇ ਸਭ ਕੁਛ, ਪਰ ਉਹਨਾਂ ਦੇ ਅੰਦਰ ਕੇਸਾਧਾਰੀ ਹਿੰਦੂ ਵਾਲੀ ਸੋਚ ਹੈ। ਇਹ ਸਾਰੇ ਕਾਸੇ ਦਾ ਵਿਰੋਧ ਅਕਾਲੀ ਸੋਚ ਨੇ ਕਰਨਾ ਸੀ। ਅਕਾਲੀ ਵਿਚਾਰਧਾਰਾ ਨੇ ਸਿੱਖ ਰਹਿਤ ਮਰਿਆਦਾ ਦਾ ਝੰਡਾ ਚੱਕਣਾ ਸੀ। ਹਰ ਉਹ ਧਿਰ, ਹਰ ਉਹ ਸ਼ਖਸੀਅਤ, ਕਿੱਡੀ ਵੀ ਵੱਡੀ, ਕਿੱਡੀ ਵੀ ਸਤਿਕਾਰਯੋਗ ਹੋਵੇ, ਜਿਹੜੀ ਸਿੱਖ ਰਹਿਤ ਮਰਿਆਦਾ ਦੇ ਉਲਟ ਚੱਲਦੀ ਆ, ਅਕਾਲੀ ਲੀਡਰਸ਼ਿਪ ਦਾ ਉਹਦੇ ਨਾਲ ਟਕਰਾਅ ਹੋਣਾ ਸੁਭਾਵਿਕ ਸੀ। ਪਰ ਕਿਉਂ ਨਹੀਂ ਹੋਇਆ? ਕਿਉਂਕਿ ਅਕਾਲੀ ਲੀਡਰਸ਼ਿਪ ਨੇ ਵੋਟਾਂ ਅਤੇ ਸੱਤਾ ਦੇ ਲਾਲਚ ਵਿੱਚ ਕਿ ਅਸੀਂ ਫਿਰ ਫਲਾਨਿਆਂ ਤੋਂ ਵੋਟ ਕਿਵੇਂ ਲਵਾਂਗੇ। ਜਦੋਂ ਨਾਨਕਸਰੀਆਂ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਇਆ, ਉਹ ਭਗਵੇਂ ਏਜੰਡੇ ਦੀ ਜਿੱਤ ਸੀ। ਨਾਨਕਸਰੀਏ ਮੂਹਰੇ ਲੱਗੇ ਹੋਏ ਸੀ। ਇਵੇਂ ਹੀ ਸਾਧ ਬਾਬੇ ਜਾਂ ਹੋਰ ਬਹੁਤ ਸਾਰੀਆਂ, ਚਾਹੇ ਉਹ ਰੋਦਾ ਸਿੰਘ ਆ, ਚਾਹੇ ਹੋਰ ਬੜਾ ਕੁਛ ਆ, ਪਤਾ ਸਾਰਿਆਂ ਨੂੰ। ਇਹ ਜਿਹੜਾ RSS ਦਾ ਪੰਜਾਬ ਦੇ ਵਿੱਚ ਪੱਗਾਂ ਦਾੜੇ ਵਾਲਿਆਂ ਰਾਹੀਂ ਸਾਡੀ ਕੌਮ ਦੇ ਵਿੱਚ ਘੁਸਪੈਠ ਵਧੀ, ਉਹਨਾਂ ਨੇ ਆਪਦੇ ਏਜੰਡੇ ਲਾਗੂ ਕੀਤੇ। ਉਦੋਂ ਆਪਾਂ ਕਿੱਧਰ ਨੂੰ ਜਾਣਾ ਸੀ? ਅਕਾਲ ਤਖਤ ਤੇ ਜਾਣਾ ਸੀ, ਸ਼੍ਰੋਮਣੀ ਕਮੇਟੀ ਕੋਲੇ ਜਾਣਾ ਸੀ, ਅਕਾਲੀ ਲੀਡਰਸ਼ਿਪ ਕੋਲੇ ਜਾਣਾ ਸੀ। ਪਰ ਬਾਦਲ ਪਰਿਵਾਰ ਨੂੰ, ਬਾਦਲ ਸਰਕਾਰ ਨੂੰ, ਬਾਦਲ ਦਲ ਨੂੰ ਇਹ ਗੱਲਾਂ ਸੁਣਦੀਆਂ ਹੀ ਨਹੀਂ। ਉਹ ਕਹਿੰਦੇ ਜੀ ਅਸੀਂ ਤਾਂ ਚੜ੍ਹਾਈ ਇੰਨੀ ਉੱਚੀ ਸਾਡੀ ਹੋ ਗਈ, ਦਿੱਲੀ ਤੱਕ ਸਾਡੀ ਹੋ ਗਈ, ਤੁਸੀਂ ਐਵੇਂ ਖਾਲਿਸਤਾਨ ਦਾ ਛੁਣਛਣਾ ਖੜਕਾਈ ਜਾਂਦੇ ਹੋ, ਤੁਸੀਂ ਇੱਥੇ ਕੀ ਮਰ ਮੁਰ ਜਾਣਾ, ਤੁਸੀਂ ਖਾਲਿਸਤਾਨ ਦਾ ਬਣੇ ਨਾ ਬਣੇ, ਸਾਨੂੰ ਤਾਂ ਸੱਤਾ ਹੰਢਾਉਣ ਦਿਓ। ਸੱਤਾ ਹੰਢਾਉਂਦਿਆਂ ਨੇ ਪੰਥ ਦੀਆਂ ਸਾਰੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਗ੍ਰਹਿਣ ਲਾਤਾ, ਅਕਾਲੀ ਦਲ ਦਾ ਬੁਰਾ ਹਾਲ ਕਰਤਾ। ਤੇ ਅੱਜ ਦਮਦਮੀ ਟਕਸਾਲ। ਹੁਣ ਉਹਨਾਂ ਦਾ ਆਪਦਾ ਨਜ਼ਰੀਆ, ਉਹ ਕਹਿੰਦੇ ਆ ਵੀ ਜਦੋਂ ਅਸੀਂ ਅਕਾਲੀ ਭਾਜਪਾ ਗੱਠਜੋੜ ਦੀ ਹਮਾਇਤ ਕਰਦੇ ਹੁੰਦੇ ਸੀ
ਉਦੋਂ ਵੀ ਤਾਂ ਭਾਜਪਾ ਦੀ ਵੀ ਨਾਲ ਹੀ ਹਮਾਇਤ ਕਰਦੇ ਹੁੰਦੇ ਸੀ, ਤੇ ਅੱਜ ਜੇਕਰ ਭਾਜਪਾ ਦੀ ਉੱਥੇ ਜਾ ਕੇ ਹਮਾਇਤ ਕਰਤੀ ਤਾਂ ਕੀ ਬੰਬ ਡਿੱਗ ਪਿਆ। ਪਰ ਅਸੀਂ ਕਹਿੰਦੇ ਆ ਕਿ ਇਹ ਤਾਂ ਅਕਾਲੀ ਦਲ ਨੂੰ ਉਦੋਂ ਹੀ ਚਾਹੀਦਾ ਸੀ ਵੀ ਸਾਡੀ ਤੁਸੀਂ ਅਕਾਲੀ ਦਲ ਦੀ ਬਣਾ ਕਰੋ। ਤੁਸੀਂ ਦਮਦਮੀ ਟਕਸਾਲ ਅਖੰਡ ਕੀਰਤਨੀ ਜਥਾ ਜਾਂ ਸਾਡੇ ਧਾਰਮਿਕ ਜਿੰਨੇ ਵੀ ਪਲੇਟਫਾਰਮ ਨੇ ਸੰਸਥਾਵਾਂ ਨੇ, ਤੁਸੀਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਲੇ ਖਾਲਸੇ ਸਿਰਜੋ। ਤੁਸੀਂ ਪੰਥ ਨੂੰ ਸਮਰਪਿਤ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਗੁਰਸਿੱਖ ਪਿਆਰੇ ਆ, ਕਿਉਂਕਿ ਇਸੇ ਟਕਸਾਲ ਦੇ ਵਿੱਚੋਂ ਜਿਹੜੀ ਪਹਿਲੀ ਪੰਥਕ ਕਮੇਟੀ ਬਣੀ, ਬਾਬਾ ਮਾਨੋ ਚਾਹਲ, ਭਾਈ ਮਨਵੀਰ ਸਿੰਘ ਚਹੇੜੂ, ਇਹ ਸਾਰੇ ਦੇ ਸਾਰੇ ਟਕਸਾਲੀ ਸਿੰਘ ਸੀ। ਸੋ ਟਕਸਾਲ ਨੇ ਤਾਂ ਸਾਡੀ ਕੌਮ ਦੀ ਲੜਾਈ ਨੂੰ ਅੱਗੇ ਤੋਰਨ ਵਾਲੇ ਸਿੰਘ ਪੈਦਾ ਕਰਨੇ ਸੀ। ਕੱਲੇ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਨਹੀਂ, ਖਾਲਸਾਈ ਜਿਹੜਾ ਸਾਡਾ ਪ੍ਰਚਾਰ ਆ ਉਹ ਵੀ ਕਰਨਾ ਸੀ। ਪਰ ਕੀ ਦਮਦਮੀ ਟਕਸਾਲ ਉਵੇਂ ਦੀ ਹੈ ਜਿਵੇਂ ਦੀ ਹੋਣੀ ਚਾਹੀਦੀ ਸੀ? ਕਿਉਂ ਨਹੀਂ ਹੋ ਸਕੀ? ਜਦੋਂ ਮਲੋਆ ਕ੍ਰਿਸ਼ਨ ਧਰ ਓਪਨ ਸੀਕ੍ਰੇਟ ਕਿਤਾਬ ਦੇ ਵਿੱਚ ਲਿਖਦਾ ਕਿ ਅਸੀਂ ਦਮਦਮੀ ਟਕਸਾਲ ਦੇ ਵਿੱਚ ਏਦਾਂ ਬੰਦੇ ਬਾੜੇ, ਉਹਨਾਂ ਨੇ ਐ ਕੀਤਾ ਉਹ ਕੀਤਾ, ਸਾਨੂੰ ਸ਼ਰਮ ਆਉਂਦੀ ਹੈ। ਹੋ ਸਕਦਾ ਉਹਨੇ ਝੂਠ ਲਿਖਿਆ ਹੋਵੇ, ਆਪਾਂ ਝੂਠ ਮੰਨਦੇ ਉਹਦੀ ਗੱਲ ਨੂੰ। ਕਿਉਂ ਮੰਨੀਏ ਦੁਸ਼ਮਣ ਦੀ ਗੱਲ? ਅਗਲਾ ਆਈਬੀ ਦਾ ਬੰਦਾ ਸੀ, ਆਪਾਂ ਖੁਫੀਆ ਏਜੰਸੀਆਂ ਦੇ ਅਧਿਕਾਰੀ ਦੀ ਗੱਲ ਸੱਚ ਕਿਉਂ ਮੰਨੀਏ? ਪਰ ਉਸ ਬਹਾਨੇ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਏਜੰਸੀਆਂ ਇਉਂ ਕਰ ਸਕਦੀਆਂ ਨੇ। ਜੇ ਨਹੀਂ ਕੀਤਾ ਤਾਂ ਗਾਂਹ ਨੂੰ ਆਪਾਂ ਅੱਖਾਂ ਤੇ ਕੰਨ ਖੋਲ ਕੇ ਰੱਖੋ ਤਾਂ ਕਿ ਕੋਈ ਉੱਥੇ ਘੁਸਪੈਠ ਹੋ ਨਾ ਸਕੇ। ਆਪਾਂ ਇਹ ਗੱਲ ਚੇਤੇ ਰੱਖੋ ਕਿ ਜਿੱਦਣ ਸੰਤ ਭਿੰਡਰਾਂ ਵਾਲਿਆਂ ਨੂੰ 1981 ਚ ਇੰਡੀਅਨ ਸਟੇਟ ਨੇ ਲਾਲਾ ਜਗਤ ਨਾਰਾਇਣ ਕਾਂਡ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਉਦੋਂ ਪੰਥ ਨੇ ਜਿਸ ਤਰੀਕੇ ਨਾਲ ਦਮਦਮੀ ਟਕਸਾਲ ਦੇ ਮੁਖੀ ਲਈ ਸਿਰ ਤਲੀ ਤੇ ਧਰ ਲਏ ਜੰਗ ਲੜੀ, ਉਦੋਂ ਦਿੱਲੀ ਵਾਲਿਆਂ ਨੂੰ, ਨਾਗਪੁਰ ਵਾਲਿਆਂ ਨੂੰ, ਭਾਰਤੀ ਸਟੇਟ ਨੂੰ, ਹਿੰਦੂ ਸ਼ਾਹੀ ਨੂੰ ਇਹ ਸਬਕ, ਇਹ ਪਾਠ, ਇਹ ਉਹਨਾਂ ਨੂੰ ਗੱਲ ਸਮਝ ਲੱਗੀ ਕਿ ਦਮਦਮੀ ਟਕਸਾਲ ਦੇ ਮੁਖੀ ਦਾ ਇਸ ਕੌਮ ਚ ਐਡਾ ਸਤਿਕਾਰ। ਉਸ ਮੌਕੇ ਡਰਦਿਆਂ ਨੇ ਉਹਨਾਂ ਨੇ ਬੇਸ਼ੱਕ ਟਕਸਾਲ ਦੇ ਮੁਖੀ ਨੂੰ ਰਿਹਾ ਕਰਨ ਦਾ ਫੈਸਲਾ ਕਰਨਾ ਪਿਆ, ਪਰ ਉਹਨਾਂ ਨੇ ਦਿਲ ਵਿੱਚ ਇਹ ਮਿਥ ਲਿਆ ਸੀ ਕਿ ਤੁਸੀਂ ਕਹਿੰਦੇ ਹੋ ਕਿ ਜੇਕਰ ਟਕਸਾਲ ਦੇ ਮੁਖੀ ਵੱਲ ਟੇਢੀ ਅੱਖ ਨਾਲ ਕੋਈ ਝਾਕਿਆ ਤਾਂ ਅਸੀਂ ਉਹ ਸਿਰ ਉਡਾ ਦੇਵਾਂਗੇ। ਤੁਸੀਂ ਸਾਨੂੰ ਇਹ ਅੱਖਾਂ ਦਿਖਾਉਂਦੇ ਹੋ ਸਿੱਖੋ ਵੀ ਜੇ ਕੋਈ ਟਕਸਾਲ ਵੱਲ ਟੇਢੀ ਉਂਗਲ ਚੱਕੀ ਤਾਂ ਅਸੀਂ ਹੱਥ ਵੱਢ ਦਿਆਂਗੇ। ਤੁਸੀਂ ਕੋਈ ਦਲ ਖਾਲਸਾ ਵਾਲੇ ਉੱਠੇ, ਉਹ ਹਾਈਜੈਕਿੰਗ ਕਰਕੇ ਜਹਾਜ਼ ਪਾਕਿਸਤਾਨ ਲੈ ਸਾਡੇ ਸੰਤ ਭਿੰਡਰਾਂ ਵਾਲਿਆਂ ਨੂੰ, ਦਮਦਮੀ ਟਕਸਾਲ ਦੇ ਮੁਖੀ ਨੂੰ ਕਿਉਂ ਗ੍ਰਿਫਤਾਰ ਕੀਤਾ? ਅਸੀਂ ਗੁਲਾਮ ਆ, ਸਾਡੀ ਕੌਮ ਦੇ ਆਗੂ, ਉਹਨਾਂ ਨੂੰ ਸਟੇਟ ਕਤਲ ਕਰ ਸਕਦੀ ਆ, ਦੁਨੀਆ 'ਚ ਰੌਲਾ ਪੈਣਾ ਚਾਹੀਦਾ। ਧੰਨ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਸਾਰੀ ਜਵਾਨੀ ਗੁਰੂ ਦੀ ਸੇਵਾ 'ਚ ਉੱਥੇ ਪਾਕਿਸਤਾਨ 'ਚ ਕੱਢਤੀ। ਅੱਜ ਉਹਨਾਂ ਦਾ ਜਨਮ ਦਿਨ ਆ ਤੇ ਮੈਂ ਸੋਚਿਆ ਸੀ ਅੱਜ ਸੰਗਤ ਨਾਲ ਭਾਈ ਗਜਿੰਦਰ ਸਿੰਘ ਬਾਰੇ ਚਰਚਾ ਕਰਾਂ, ਪਰ ਖੈਰ ਹੁਣ ਦਮਦਮੀ ਟਕਸਾਲ ਦਾ ਜੋ ਸਿਧਾਂਤ, ਜੋ ਪ੍ਰਚਾਰ ਹੈ, ਉਹ ਸਾਨੂੰ ਸਾਰਿਆਂ ਨੂੰ ਪਤਾ। ਭਾਈ ਗਜਿੰਦਰ ਸਿੰਘ ਤੇ ਭਾਈ ਗਜਿੰਦਰ ਸਿੰਘ ਦੇ ਸਾਥੀ ਵਿਚਾਰਧਾਰਕ ਤੌਰ ਤੇ ਬਹੁਤ ਵਖਰੇਵੇਂ ਰੱਖਦੇ ਸੀ ਟਕਸਾਲ ਨਾਲੋਂ, ਟਕਸਾਲ ਦੇ ਪ੍ਰਚਾਰ ਨਾਲੋਂ। ਪਰ ਪੰਥ ਦੀ, ਕੌਮ ਦੀ ਜਦੋਂ ਗੱਲ ਬਾਬਾ ਜਰਨੈਲ ਸਿੰਘ ਨੇ ਕੀਤੀ ਤਾਂ ਅਗਲਿਆਂ ਨੇ ਸਾਰੀ ਜਵਾਨੀ ਭਾਈ ਗਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਲੇਖੇ ਲਾਤੀ। ਤੇ ਸੰਤ ਵੀ ਪੈਰ ਤੇ ਕਹਿੰਦੇ ਹੁੰਦੇ ਸੀ ਵੀ ਆ ਮੈਨੂੰ ਕਹਿੰਦੇ ਆ ਖਰੀਦ ਲਿਆ ਕਾਂਗਰਸ ਨੇ, ਮੈਨੂੰ ਖਰੀਦ ਲਿਆ ਏਜੰਸੀਆਂ ਨੇ, ਕਹਿੰਦੇ ਵਿਕ ਵੀ ਗਿਆ, ਖਰੀਦਿਆ ਵੀ ਗਿਆ, ਮੈਨੂੰ ਖਰੀਦਿਆ ਭਾਈ ਗਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ, ਜਿਨ੍ਹਾਂ ਨੇ ਜਹਾਜ਼ ਪਾਕਿਸਤਾਨ ਜਾ ਕੇ ਉਤਾਰਤਾ ਮੇਰੇ ਘਰ। ਭਾਈ ਗਜਿੰਦਰ ਸਿੰਘ ਨੂੰ ਵੀ ਪਤਾ ਸੀ ਕਿ ਦਮਦਮੀ ਟਕਸਾਲ ਜਿਸ ਵਿਚਾਰਧਾਰਾ ਦਾ, ਜਿਸ ਤਰੀਕੇ ਦਾ ਪ੍ਰਚਾਰ ਕਰਦੀ ਆ ਉਹ ਹੋਰ ਆ ਤੇ ਮੇਰੀ ਸੋਚ ਹੋਰ ਆ। ਪਰ ਉਹਨਾਂ ਨੇ ਦਮਦਮੀ ਟਕਸਾਲ ਲਈ, ਦਮਦਮੀ ਟਕਸਾਲ ਦੇ ਮੁਖੀ ਲਈ ਕੌਮੀ ਫਰਜ਼ ਨਿਭਾਇਆ, ਕਿਉਂਕਿ ਕੌਮਾਂ ਦੇ ਵਿੱਚ ਕਈ ਮਸਲਿਆਂ ਦੇ ਉੱਤੇ ਮਤਭੇਦ ਹੁੰਦੇ ਆ ਤੇ ਸੁਭਾਵਿਕ ਗੱਲ ਹੋਣੇ ਚਾਹੀਦੇ ਹੁੰਦੇ, ਕੋਈ ਗੱਲ ਨਹੀਂ। ਇਵੇਂ ਹੀ ਅਖੰਡ ਕੀਰਤਨੀ ਜਥੇ ਦਾ, ਬੱਬਰ ਖਾਲਸਾ ਦਾ
ਦਮਦਮੀ ਟਕਸਾਲ ਨਾਲ ਬੜੇ ਮਸਲਿਆਂ ਦੇ ਉੱਤੇ, ਬੜੇ ਨੁਕਤਿਆਂ ਦੇ ਉੱਤੇ ਮਤਭੇਦ ਆ ਬੜਾ ਵਖਰੇਵਾਂ। ਪਰ ਸੰਤ ਭਿੰਡਰਾਂਵਾਲੇ ਜਿੱਥੇ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਮੈਨੂੰ ਮੁੱਲ ਖਰੀਦ ਲਿਆ ਜਹਾਜ਼ ਅਗਵਾ ਕਰਨ ਵਾਲਿਆਂ ਨੇ, ਨਾਲ ਕਹਿੰਦੇ ਸੀ ਮੋਟਰਸਾਈਕਲ ਵਾਲਿਆਂ ਨੇ। ਮੋਟਰਸਾਈਕਲ ਵਾਲੇ ਕੌਣ ਸੀ? ਮੋਟਰਸਾਈਕਲ ਵਾਲੇ ਸੀ ਭਾਈ ਸੁਖਦੇਵ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ ਤੇ ਭਾਈ ਕੁਲਵੰਤ ਸਿੰਘ ਨਾਗੋਕੇ ਤੇ ਹੋਰ ਬੱਬਰ ਖਾਲਸਾ ਵਾਲੇ ਸਿੰਘ, ਜਿਨ੍ਹਾਂ ਨੇ ਜਿੱਦਣ ਸੰਤਾਂ ਦੀ ਗ੍ਰਿਫਤਾਰੀ ਹੋਈ ਉਸ ਦਿਨ ਮੋਟਰਸਾਈਕਲ ਦੇ ਉੱਤੇ ਕਈ ਵਾਰਦਾਤਾਂ ਕੀਤੀਆਂ ਤੇ ਉਹਨਾਂ ਵਾਰਦਾਤਾਂ ਦੇ ਕਰਕੇ ਦਿੱਲੀ ਦਰਬਾਰ ਨੂੰ ਇਹ ਸਬਕ ਮਿਲਿਆ ਕਿ ਇੱਥੇ ਤਾਂ ਸਿਰਾਂ ਤੇ ਖੱਪਣ ਬੰਨੀ ਫਿਰਦੇ ਆ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਵੀ ਸੰਤ ਭਿੰਡਰਾਂਵਾਲਿਆਂ ਨੂੰ ਰਿਹਾ ਕਰੋ। ਸੋ ਅਖੰਡ ਕੀਰਤਨੀ ਜਥੇ ਵਾਲੇ ਹੋਣ, ਦਲ ਖਾਲਸਾ ਵਾਲੇ ਹੋਣ, ਹੋਰ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਸਿੱਖ ਜਿਹੜੇ ਦਮਦਮੀ ਟਕਸਾਲ ਦੇ ਨਾਲ ਧਾਰਮਿਕ ਤੌਰ ਤੇ ਨਹੀਂ ਸੀ ਜੁੜੇ ਹੋਏ, ਕੋਈ ਹੋਰ ਸੰਪਰਦਾ ਨਾਲ ਜੁੜਿਆ ਹੋਇਆ, ਕੋਈ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਪੂਰਾ ਡਟ ਕੇ ਪਹਿਰਾ ਦਿੰਦਾ, ਪਰ ਉਹਨਾਂ ਨੇ ਦਮਦਮੀ ਟਕਸਾਲ ਨਾਲ ਤੇ ਸੰਤ ਭਿੰਡਰਾਂਵਾਲਿਆਂ ਨਾਲ ਜਿਵੇਂ ਨਿਭਾ ਕੇ ਦਿਖਾਈ ਆ, ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੁੰਦੀ ਆ। ਅੱਜ ਦੇ ਬਹੁਤੇ ਲੋਕਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਕਈ ਅੜੀਅਲ ਜੇ ਮਿਲ ਜਾਂਦੇ ਆ ਜੀ, ਟਕਸਾਲ ਮਹਾਨ ਸੀਗਾ, ਟਕਸਾਲ ਵੀ ਮਹਾਨ, ਪਰ ਪੰਥ ਦੀਆਂ ਸਾਰੀਆਂ ਸੰਸਥਾਵਾਂ, ਪੰਥ ਦੇ ਲਈ ਵਿਚਰਨ ਵਾਲੀਆਂ ਸਾਰੀਆਂ ਸ਼ਖਸੀਅਤਾਂ ਹੀ ਸਤਿਕਾਰਯੋਗ ਨੇ। ਵਖਰੇਵੇਂ ਮਤਭੇਦ ਹਿੰਦੂਆਂ 'ਚ ਥੋੜੇ ਆ, ਕਿੰਨੀਆਂ ਸਭਾ ਸੁਸਾਇਟੀਆਂ, ਕਿੰਨੇ ਰੌਲੇ ਗੋਲੇ ਆ, ਕਿੰਨਾ ਉਹਨਾਂ ਦਾ ਆਪਸ ਵਿੱਚ ਟਕਰਾਅ ਚੱਲਦਾ। ਸਾਡੇ 'ਚ ਹੋ ਗਿਆ ਤਾਂ ਏਡੀ ਕਿਹੜੀ ਗੱਲ ਆ, ਪਰ ਜੇਕਰ ਅਸੀਂ ਸਾਰੇ ਇੱਕ ਤਾਂ ਆਪਸ ਵਿੱਚ ਹੀ ਸਾਂਝ ਰੱਖੀਏ, ਦੂਜਾ ਦੁਸ਼ਮਣ ਦੇ ਖਿਲਾਫ ਇਕੱਠੇ ਭੁਗਤੀਏ ਤਾਂ ਹੋਰ ਗੱਲ ਆ। ਪਰ ਕਮਾਲ ਦੀ ਗੱਲ ਇਹ ਆ ਕਿ ਸੰਤ ਭਿੰਡਰਾਂਵਾਲੇ ਤਾਂ ਸਾਨੂੰ ਇਹ ਕਹਿ ਕੇ ਗਏ ਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਪਰ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਨ ਵਾਲਿਆਂ ਦੀ ਥਾਂ, ਜਦੋਂ ਸੰਤ ਭਿੰਡਰਾਂਵਾਲਿਆਂ ਦੇ ਥਾਂ ਤੇ ਬੈਠੇ ਲੋਕ ਹਿੰਦੁਸਤਾਨ ਜਿੰਦਾਬਾਦ ਵਾਲਿਆਂ ਦੇ ਹੱਕ 'ਚ ਖੜਨਗੇ, ਉਦੋਂ ਤਕਲੀਫ ਹੁੰਦੀ। ਤਕਲੀਫ ਸੀਗੀ ਸਾਨੂੰ ਕਿ ਕਿਵੇਂ ਦਮਦਮੀ ਟਕਸਾਲ ਤੇ ਟਕਸਾਲ ਦੇ ਮੁਖੀ ਬਾਦਲ ਦਲ ਨਾਲ ਭੁਗਤਦੇ ਆ, ਬਾਦਲ ਦਲ ਦਾ ਭਾਜਪਾ ਨਾਲ ਲਿੰਕ ਆ, ਕਿਉਂ ਭੁਗਤਦੇ ਆ। ਪਰ ਅਸੀਂ ਕਦੇ ਪੰਥ ਨੇ, ਕਦੇ ਕੌਮ ਨੇ, ਜਿਹੜੇ ਅੱਜ ਮੈਂ ਨਾਂ ਗਿਣਾਏ ਇਹਨਾਂ ਚੋਂ ਕਦੇ ਕੋਈ ਬੋਲਿਆ? ਅਸੀਂ ਨਹੀਂ ਬੋਲਦੇ। ਅਸੀਂ ਕਹਿੰਦੇ ਨਹੀਂ, ਟਕਸਾਲ ਬੜੀਆਂ ਥਾਵਾਂ ਦੇ ਉੱਤੇ ਜਦੋਂ ਆ ਰੌਲਾ ਪਿਆ ਨਾਨਕਸ਼ਾਹੀ ਕੈਲੰਡਰ ਵਾਲਾ, ਉਦੋਂ ਵੀ ਸਾਰਾ ਪੰਥ ਹਜਮ ਕਰ ਗਿਆ ਵੀ ਟਕਸਾਲ ਦਾ ਮੁਖੀ ਪੂਰੇ ਸੰਤ ਸਮਾਜ ਦੇ ਮੁਖੀ ਦੇ ਤੌਰ ਤੇ ਲੱਗਿਆ ਹੈ, ਚੁੱਪ ਕਰ। ਪਰ ਅੱਜ ਬਾਬਾ ਹਰਨਾਮ ਸਿੰਘ ਨੇ ਬਹੁਤ ਮਾੜੀ ਕੀਤੀ। ਇਹ ਖਾਲਿਸਤਾਨ ਦੇ ਸੰਘਰਸ਼ ਨੂੰ ਸੱਟ ਮਾਰਨ ਵਾਲੀਆਂ, ਅਗਲਾ ਕਹਿੰਦਾ ਟਕਸਾਲ ਦਾ ਮੁਖੀ ਤਾਂ ਬੀਜੇਪੀ ਨਾਲ ਖੜਾ, ਤੁਸੀਂ ਕਿਹੜਾ ਖਾਲਿਸਤਾਨ ਭਾਲਦੇ ਹੋ ਜੀ? ਸੋ ਖਾਲਿਸਤਾਨ ਦੇ ਸੰਘਰਸ਼ ਨੂੰ ਜਿਹੜਾ ਬਲ ਮਿਲਿਆ ਹੋਇਆ, ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਨੇ, ਉਹਦੀ ਸ਼ਹਾਦਤ ਨੇ, ਅਸੀਂ ਇੱਥੇ 1978 ਤੋਂ ਹੁਣ ਤੱਕ ਹਜ਼ਾਰਾਂ ਸਾਡੇ ਭਰਾ ਸ਼ਹੀਦ ਹੋਏ। ਕੌਮ ਦੀ ਲੜਾਈ ਉਸ ਥਾਂ ਤੇ ਨਹੀਂ ਗਈ ਜਿੱਥੇ ਜਥੇਦਾਰ ਨਿੱਜਰ ਦੇ ਸ਼ਹੀਦ ਹੋਣ ਤੋਂ ਬਾਅਦ ਚਲੀ ਗਈ। ਬੀਜੇਪੀ ਨੂੰ, ਮੋਦੀ ਤੰਤਰ ਨੂੰ, ਢੋਭਾਲ ਹੋਣਾ ਨੂੰ, ਇੰਡੀਅਨ ਸਟੇਟ ਨੂੰ ਬੜੀ ਵਿਪਤਾ ਪਈ ਹੋਈ ਹੈ ਕਿ ਖਾਲਿਸਤਾਨ ਦਾ ਸੰਘਰਸ਼ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ, ਬੁਲੰਦ ਹੁੰਦਾ ਜਾ ਰਿਹਾ। ਇਹੋ ਜਿਹੇ ਮਾਹੌਲ ਦੇ ਵਿੱਚ ਬਾਬਾ ਹਰਨਾਮ ਸਿੰਘ ਜੀ ਨੂੰ ਕੀ ਲੋੜ ਪਈ? ਚੁੱਪ ਰਹਿ ਜਾਂਦੇ, ਚੁੱਪ ਰਹਿ ਜਾਂਦੇ। ਕੀ ਵਿਪਤਾ ਪਈ ਸੀ ਕਿ ਉੱਥੇ ਜਾ ਕੇ ਐਲਾਨੀਆ ਤੌਰ ਦੇ ਉੱਤੇ ਇਹ ਕਿਹਾ ਗਿਆ ਕਿ ਜੀ ਅਸੀਂ ਬੀਜੇਪੀ ਨੂੰ ਸਪੋਰਟ ਕਰਦੇ। ਲੋਕਾਂ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਇਹ ਚੱਲਦਾ ਰਿਹਾ ਪਹਿਲਾਂ ਕਿ ਜਾਲੀ ਜੀ ਗੱਲ ਲੱਗਦੀ, ਐ ਹੋ ਨਹੀਂ ਸਕਦਾ। ਪਰ ਜਦੋਂ ਬੀਜੇਪੀ ਦੇ ਵੱਲੋਂ ਵੀਡੀਓ ਪਵਾਈ ਗਈ, ਉਹਦੇ ਨਾਲ ਕੰਮ ਹੋਰ ਵੀ ਖਰਾਬ। ਹੁਣ ਗੱਲ ਇਹ ਹੈ ਵੀ ਕਰੀਏ ਤਾਂ ਕਰੀਏ ਕੀ, ਜਾਈਏ ਤਾਂ ਜਾਈਏ ਕਿੱਥੇ? ਆਲੇ ਦੁਆਲੇ ਵਿੱਚ ਇੱਕ ਦੂਜੇ ਨਾਲ ਅਫਸੋਸ ਕੀਤਾ ਜਾ ਰਿਹਾ, ਅਫਸੋਸ ਕਿ ਟਕਸਾਲ ਦੇ ਮੁਖੀ ਨੇ ਆਹ ਕੀ ਲੋੜਾ ਮਾਰੇ। ਸੋ ਬਹੁਤ ਹੀ ਜ਼ਿਆਦਾ ਔਖ ਭਰਿਆ ਦਿਨ ਵਾ। ਦੂਜੇ ਪਾਸੇ ਅੱਜ ਉਲਹਾਸ ਨਗਰ ਬੰਬੇ ਦੇ ਵਿੱਚ ਉੱਥੋਂ ਦੇ ਸਿੰਧੀਆਂ ਨੇ ਇੱਕ ਬੰਦੇ ਨੂੰ ਗੁਰੂ ਨਾਨਕ ਪਾਤਸ਼ਾਹ ਵਰਗਾ ਪਹਿਰਾਵਾ, ਜਿਹੜਾ ਚਲੰਤਵਾ, ਜਿਹੜਾ ਫੋਟੋਆਂ ਦੇ ਵਿੱਚ ਲੋਕ ਦਿਖਾਉਂਦੇ ਆ ਵੀ ਏਦਾਂ ਦਾ ਪਹਿਰਾਵਾ ਬਾਬਾ ਜੀ ਨੇ ਪਾਇਆ ਸੀ,
ਇੱਕ ਕੱਟ ਆਊਟ ਜਿਹਾ ਬਣਾ ਕੇ ਮੂੰਹ ਦੇ ਉੱਤੇ ਲਾ ਕੇ ਵੀ ਜਿਹੜੀ ਆ ਪ੍ਰਚਲਿਤ ਫੋਟੋ ਆ ਜਿਹੜੀ ਚੱਲਦੀ ਉਹ ਲਾ ਕੇ ਇੱਕ ਬੰਦੇ ਨੂੰ ਬਾਬੇ ਨਾਨਕ ਦਾ ਰੂਪ ਧਾਰਨ ਕਰਾ ਕੇ, ਜਿਵੇਂ ਰਾਮਚੰਦਰ ਬਣਾਉਂਦੇ ਆ, ਕ੍ਰਿਸ਼ਨ ਬਣਾਉਂਦੇ ਆ, ਜਿਵੇਂ ਉਹ ਆਪਦੇ ਹਿੰਦੂ ਦੇਵੀ ਦੇਵਤਿਆਂ ਵਰਗੇ ਰੂਪ ਸਰੂਪ ਧਾਰਨ ਕਰਦੇ ਆ, ਉਵੇਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰ ਕੇ ਇੱਕ ਬੰਦੇ ਨੂੰ ਪਹਿਲਾਂ ਲਈ ਆਉਂਦੇ ਆ। ਫਿਰ ਸ਼ਾਇਦ ਉਹ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਤੋਂ ਵੀਡੀਓ ਪੂਰੀ ਦੇਖ ਨਹੀਂ ਹੋਈ, ਸੱਚੀ ਗੱਲ। ਉਹਦੇ ਬਰਾਬਰ ਕੁਰਸੀ ਤੇ ਉੱਤੇ ਬਿਠਾ ਦਿੱਤਾ ਗਿਆ ਉਸ ਬੰਦੇ ਨੂੰ, ਹੈ ਤਾਂ ਮਨੁੱਖ ਵਾ ਪਰ ਉਹਨੂੰ ਗੁਰੂ ਨਾਨਕ ਮੰਨ ਕੇ ਉੱਥੇ ਬਰਾਬਰ ਬਿਠਾਇਆ ਗਿਆ, ਉਹਨੂੰ ਮੱਥੇ ਮੁੱਥੇ ਵੀ ਟੇਕੇ ਹੋਣੇ, ਹੋਰ ਬੜਾ ਕੁਛ ਹੋਇਆ ਹੁਣ। ਇੱਕ ਪਾਸੇ ਤਾਂ ਦੁਸ਼ਮਣ ਸਾਡੇ ਸਿਧਾਂਤ ਉੱਤੇ ਸਿੱਧੇ ਹਮਲੇ ਕਰ ਰਹੇ, ਲੋੜ ਸੀ ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਜੇ ਉੱਥੇ ਨੇ ਮਹਾਰਾਸ਼ਟਰ ਚ, ਲਹਾਸਨਗਰ, ਬੰਬੇ ਇਹ ਘਟਨਾ ਵਾਪਰੀ ਆ, ਉਹਦੇ ਖਿਲਾਫ ਕੋਈ ਆਵਾਜ਼ ਬੁਲੰਦ ਕਰਦੀ। ਤਾਂ ਬੀਜੇਪੀ ਇਹ ਸਾਰਾ ਕੁਝ ਕੌਣ ਕਰਵਾ ਰਿਹਾ? ਸਿੱਖਾਂ ਦੇ ਜਲੂਸ ਕੌਣ ਕਢਵਾ ਰਿਹਾ? ਭਗਵਾ ਬ੍ਰਿਗੇਡ ਕਰਵਾ ਰਿਹਾ ਨਾ, ਬੀਜੇਪੀ ਕਰਵਾ ਰਹੀ ਹੈ ਨਾ। ਤੇ ਸਾਡੇ ਟਕਸਾਲ ਦੇ ਮੁਖੀ ਉਸੇ ਬੀਜੇਪੀ ਨੂੰ ਰਾਜਸੀ ਸਪੋਰਟ ਕਰਕੇ ਆਏ। ਕੀ ਕਰੀਏ, ਕਿਹੜੇ ਖੁੱਜ ਡਿੱਗੀ? ਫਿਰ ਪੰਥ ਦੀ ਪੰਜਾਬ ਦੀ ਕਹਿੰਦੇ ਨੁਮਾਇੰਦਾ ਜਮਾਤ ਅਕਾਲੀ ਦਲ, ਤੇ ਅਕਾਲੀ ਦਲ ਦਾ ਜੋ ਹਾਲ ਆ, ਜੋ ਇਹਨਾਂ ਦਿਨਾਂ ਦੇ ਵਿੱਚ ਆਪਣੇ ਸਭ ਦੇ ਸਾਹਮਣੇ ਕੋਈ ਆਸ ਹੈਗੀ, ਇਹਨਾਂ ਕਰਕੇ ਸ਼੍ਰੋਮਣੀ ਕਮੇਟੀ ਦਾ ਵੀ ਵੱਖਰਾ ਤੇ ਅੱਡਰਾ ਜਿਹੜਾ ਰੂਪ ਸਰੂਪ ਸਿਧਾਂਤ ਸੀ ਉਹ ਟਾਰਗੇਟ ਹੋਇਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਹੈਸੀਅਤ ਸੀ, ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਚ ਮੀਟਿੰਗ ਹੁੰਦੀ ਸੀ, ਦਿੱਲੀ ਤੇ ਨਾਗਪੁਰ ਦੇ ਦਿਲ ਧੜਕਦੇ ਸੀ ਵੀ ਪਤਾ ਨਹੀਂ ਉਹ ਤੋਂ ਕੀ ਫੈਸਲਾ ਹੋਊ। ਪ੍ਰਧਾਨ ਜਦੋਂ ਕਿਤੇ ਪ੍ਰੈਸ ਨਾਲ ਗੱਲ ਕਰਨ ਲੱਗਦਾ ਸੀ, ਏਜੰਸੀਆਂ ਵਾਲੇ ਦੇ ਕੰਨ ਖੜੇ ਹੋ ਜਾਂਦੇ ਸੀ। ਤੇ ਅੱਜ ਪ੍ਰਧਾਨ ਦਾ ਉਹਦਾ ਰੁਤਬਾ, ਉਹਦਾ ਸ਼ਾਨ ਇੰਨਾ ਛੋਟਾ ਕਰ ਦਿੱਤਾ ਬਾਦਲਕਿਆਂ ਨੇ। ਕਦੇ ਮੱਕੜ ਲਾਤਾ, ਕਦੇ ਜਗੀਰ ਕੌਰ ਲਾਤੀ, ਕਦੇ ਲੌਂਗੋਵਾਲ ਲਾਤਾ ਤੇ ਕਦੇ ਕੋਈ। ਉਹ ਇੰਨਾ ਮਤਲਬ ਪ੍ਰਸੰਗਕ ਜਿਹਾ ਕਰਤਾ ਕਿ ਨਾ ਕੇਜਰੀਵਾਲ ਕਦੇ ਟਾਈਮ ਦਿੰਦਾ, ਨਾ ਭਗਵੰਤ ਮਾਨ ਸੁਣਦਾ, ਤੇ ਨਾ ਦਿੱਲੀ ਵਾਲੇ ਸੁਣਦੇ ਆ, ਚਾਹੇ ਉਹ ਕਿੱਡੇ ਵੀ ਵੱਡੇ ਮਸਲੇ ਤੇ, ਸਾਡੇ ਜਿਹੜਾ ਤੇ ਨਜ਼ਰਬੰਦ ਸਿੱਖਾਂ ਦਾ ਮਸਲਾ, ਕੋਈ ਹੋਰ ਮਸਲਾ, ਅਗਲੇ ਸੁਣਦੇ ਹੀ ਨਹੀਂ। ਸਾਡੀ ਸਭ ਤੋਂ ਪੁਰਾਣੀ, ਸਭ ਤੋਂ ਵੱਡੀ ਸੰਸਥਾ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੰਨਾ ਇਰਰੈਲੇਵੈਂਟ, ਪ੍ਰਸੰਗਕ, ਪ੍ਰਭਾਵਹੀਣ ਬਾਦਲਕਿਆਂ ਨੇ ਕਰ ਦਿੱਤਾ ਹੋਇਆ ਜੀ। ਇਸ ਮਾਹੌਲ ਦੇ ਵਿੱਚ ਜਦੋਂ ਸੱਟ ਇੱਕ ਹੋਰ ਵੱਜੀ ਆ ਤੇ ਬੜਾ ਔਖਾ ਲੱਗਿਆ। ਪਰ ਖਾਲਸਾ ਪੰਥ ਦੇ ਉੱਤੇ ਭੀੜਾਂ ਪਹਿਲਾਂ ਵੀ ਪੈਂਦੀਆਂ ਰਹੀਆਂ ਨੇ। ਮੈਂ ਤਾਂ ਇਹ ਕਹਿੰਦਾ ਨਿੱਤਰ ਜਾਣਾ ਚਾਹੀਦਾ ਜੀ। ਜਿਹੜਾ ਚੰਗਾ ਉਹ ਵੀ ਸਾਹਮਣੇ ਆ ਜਾਵੇ, ਜਿਹੜਾ ਮਾੜਾ ਉਹ ਵੀ ਸਾਹਮਣੇ ਆ ਜਾਵੇ, ਕਿਉਂਕਿ ਇਤਿਹਾਸ ਦੇ ਵਿੱਚ ਸਾਡੇ ਬੜੇ ਥਾਂ ਦੇ ਉੱਤੇ ਬਹੁਤ ਗੁਰਸਿੱਖ ਪਿਆਰੇ, ਚੰਗੇ, ਕੌਮ ਨੂੰ ਸਮਰਪਿਤ, ਜਿਹੜੇ ਪੰਥ ਨੂੰ ਸਮਰਪਿਤ, ਉਹਨਾਂ ਦਾ ਵੀ ਜ਼ਿਕਰ ਆ ਤੇ ਉਹਨਾਂ ਦਾ ਵੀ ਆ ਜਿਨ੍ਹਾਂ ਨੇ ਵਫਾ ਨਹੀਂ ਕੀਤੀ। ਇੱਥੇ ਤਾਂ ਪੁੱਤਰਾਂ ਨੇ, ਗੁਰੂ ਸਾਹਿਬ ਦੇ ਪੁੱਤਰਾਂ ਨੇ ਕਈ ਥਾਂ ਤੇ ਗੜਬੜ ਕਰਤੀ। ਕੀ ਹੋ ਗਿਆ ਜੇ ਹੁਣ ਇਹੋ ਜਿਹੇ ਲੋਕ ਆਮ ਹੋ ਗਏ? ਪਰ ਇਹ ਸਾਰਾ ਕੁਝ ਚੰਗਾ ਹੀ ਆ ਜਿਹੜਾ ਨੰਗਾ ਹੋ ਰਿਹਾ, ਜਿਹੜਾ ਬੀਜੇਪੀ ਨਾਲ ਆ, ਜਿਹੜਾ ਭਾਰਤੀ ਸਿਸਟਮ ਨਾਲ ਆ, ਜਿਹੜਾ ਬਾਦਲਕਿਆਂ ਨਾਲ ਆ, ਜਿਹੜਾ ਸਿੱਖੀ ਦੀਆਂ ਨਿਸ਼ਾਨੀਆਂ ਢਾਉਣੀਆਂ ਚਾਹੁੰਦਾ, ਜਿਹੜਾ ਖਾਲਸਾ ਪੰਥ ਦੀ ਹੋਂਦ ਹਸਤੀ ਦੀ ਹਰ ਨਿਸ਼ਾਨੀ ਮਿਟਾ ਦੇਣਾ ਚਾਹੁੰਦਾ, ਨੰਗਾ ਹੋ ਜਾਵੇ, ਚੰਗੀ ਗੱਲ। ਦੁੱਖ ਤਾਂ ਹੋਊਗਾ, ਤਕਲੀਫ ਤਾਂ ਹੋਊਗੀ, ਮਨ ਤਾਂ ਦੁਖੀ ਹੋਊਗਾ, ਪਰ ਉਹ ਸਾਰੇ ਲੋਕ ਜਿਹੜੇ ਪੰਥ ਨਾਲ ਨਹੀਂ ਹੈਗੇ, ਜਿਹੜੇ ਪੰਥ ਦੇ ਉਲਟ ਨੇ, ਜਿਨ੍ਹਾਂ ਦੇ ਅੰਦਰੋਂ ਲੂਰੀਆਂ ਉੱਠਦੀਆਂ ਨੇ ਕਿ ਕਦੇ ਸਾਨੂੰ ਮੌਕਾ ਮਿਲੇ ਅਸੀਂ ਕੌਮ ਦੀ ਪਿੱਠ 'ਚ ਛੁਰਾ ਮਾਰ ਕੇ ਦਿਖਾਈਏ, ਉਹ ਸਾਰੇ ਨੰਗੇ ਹੋ ਹੀ ਜਾਣ ਤਾਂ ਚੰਗੀ ਗੱਲ ਆ। ਕਿਉਂਕਿ ਫੇਰ ਆਪਾਂ ਕਹਿਣ ਜੋਗੇ ਹੋਵਾਂਗੇ ਕਿ ਤਤ ਖਾਲਸਾ ਰਹਿ ਗਏ ਹੋ, ਗਏ ਹੋ ਸੋ ਖੋਟ ਗਵਾਏ। ਖੋਟ ਨਿਕਲੀ ਚੰਗੀ ਹੁੰਦੀ, ਤਤ ਰਹਿ ਜਾਵੇ, ਖਾਲਸ ਚੀਜ਼ ਰਹਿ ਜਾਵੇ, ਉਹੀ ਫਾਇਦਾ। ਕੋਈ ਚੱਕਰ ਨਹੀਂ, ਕੋਈ ਦਿਲ ਛੱਡਣ ਵਾਲੀ ਗੱਲ ਨਹੀਂ। ਉਹ ਦਿਨ ਲਾਜ਼ਮੀ ਆਊਗਾ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।